ਤੇ ਇਹਨਾਂ ਦਾ ਨੰਬਰ ਹੈ 415909 ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸਿੰਤਾ ਨੀਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਟੈਂਟਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 25 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਐਲਾਨ ਤੋਂ। ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਜੀ ਪੰਜਾਬ ਦੇ ਵਿੱਚ। ਜੀ ਦੇਖੋ ਪ੍ਰਵੀਨ ਜੀ, ਇਹ ਤੇ ਕਹਿ ਲੋ ਕਿ ਬਿਲਕੁਲ ਸਾਫ਼ ਹੋ ਗਿਆ ਸੀ ਐਲਾਨ। ਉਹ ਜਿਵੇਂ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਨਾ, ਜਿੱਤ ਸਾਡੀ ਪੱਕੀ ਹੈ, ਐਲਾਨ ਬਾਕੀ ਹੈ। ਤਾਂ ਗੱਲ ਇਹ ਆ ਕਿ ਇਹ ਮਾਨ ਸਾਹਿਬ ਤੇ ਪਰਸੋਂ ਹੀ ਦੱਸ ਗਏ ਸਨ ਕਿ 15 ਤੋਂ ਬਾਅਦ ਵੋਟਾਂ ਪੈਣਗੀਆਂ ਜੀ। ਕਿਉਂਕਿ ਇਹ ਆਏ ਸੀਗੇ ਚੌਕੇ ਪਿੰਡ ਦੇ ਵਿੱਚ ਜਦੋਂ ਕਲੀਨਿਕ ਦਾ ਉਦਘਾਟਨ ਕਰਨ, ਤੇ ਇਹਨਾਂ ਨੇ ਦੱਸ ਦਿੱਤਾ ਸੀਗਾ, ਇਹਨਾਂ ਨੇ ਤਾਂ ਸਾਰਾ ਕੁਝ ਦੱਸ ਦਿੱਤਾ ਕਿ 30 40 ਲੱਖ ਰੁਪਈਆ ਲੱਗਦਾ, ਜਦ ਕਿ ਹੱਦ ਤੇ 30-40 ਹਜ਼ਾਰ ਹੈ ਪੰਚ ਸਰਪੰਚ ਵਾਸਤੇ। ਇਹਨਾਂ ਨੇ ਤਾਂ ਦੱਸ ਦਿੱਤਾ ਸੀਗਾ ਕਿ ਹੁਣ ਤੇ ਦੇਸੀ ਸ਼ਰਾਬ ਵੀ ਨਹੀਂ, ਅੰਗਰੇਜ਼ੀ ਵੀ ਵੰਡੀ ਦੀ ਆ, 751 ਵੀ ਹੁੰਦੀਆਂ। ਮਤਲਬ ਕਿ ਇਹ ਸਾਰਾ ਕੁਝ ਦੱਸ ਗਏ ਸਨ ਤੇ ਇਹਨਾਂ ਨੇ ਸੰਕੇਤ ਦੇ ਦਿੱਤਾ ਸੀਗਾ ਕਿ ਦੁਸਹਿਰੇ ਤੋਂ ਬਾਅਦ ਕਦੇ ਵੀ ਇਹ ਵੋਟਾਂ ਦਾ ਐਲਾਨ ਜਿਹੜਾ ਹੋ ਜਾਏਗਾ, ਇਹ ਦੁਸਹਿਰੇ ਤੋਂ ਬਾਅਦ ਵੋਟਾਂ ਪੈਣਗੀਆਂ। ਹੁਣ ਇਹ ਜਿਹੜਾ ਪੰਚਾਇਤੀ ਐਲਾਨ ਹੈ ਇਲੈਕਸ਼ਨ ਦਾ, ਇਹਨੂੰ ਹੁਣ ਜੇ ਇਸ ਲਿਹਾਜ਼ ਨਾਲ ਦੇਖੀਏ ਤਾਂ ਸਭ ਤੋਂ ਵੱਡੀ ਗੱਲ ਸਰ ਇਹ ਆ ਕਿ ਬਿਲਕੁਲ ਵਾਢੀ ਦੇ ਵਿੱਚ ਇਲੈਕਸ਼ਨ ਹੈ, ਨੰਬਰ 1। ਦੂਜੀ ਗੱਲ ਇਹ ਆ ਕਿ ਇਹਨਾਂ ਨੇ ਐਤਕੀ ਕਹਿ ਲਓ ਕਿ ਪਾਰਟੀ ਸਿੰਬਲ ਵਾਲਾ ਟੈਂਟਾ ਜ਼ਰੂਰ ਨਿਬੇੜਿਆ। ਉਹਦੇ ਵਿੱਚ ਹੁਣ ਇੱਕ ਇਹ ਵੀ ਗੱਲ ਹੈ ਕਿ ਇਹ ਕਿੰਨੇ ਇਲੈਕਸ਼ਨ ਹਾਰੇ ਨੇ ਪਿੰਡਾਂ ਦੇ, ਜਿੱਤੇ ਛੱਡੋ ਕਿੰਨੇ ਹਾਰੇ ਆ, ਇਹ ਕਿਵੇਂ ਪਤਾ ਲੱਗੂ? ਇਹ ਵੀ ਇੱਕ ਬੜਾ ਕਹਿ ਲਓ ਕਿ ਸਸਪੈਂਸ ਜਿਹਾ ਬਣ ਗਿਆ ਕਿ ਕੀ ਇਹਨਾਂ ਨੇ ਪਾਰਟੀਬਾਜ਼ੀ ਦਾ ਮੁੱਢ ਖਤਮ ਕੀਤਾ ਜਾਂ ਆਪਣੇ ਆਪ ਨੂੰ ਥੋੜਾ ਸੇਫ ਕੀਤਾ। ਇਹ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਸਭ ਤੋਂ ਇੱਕ ਮਹੱਤਵਪੂਰਨ ਗੱਲ ਆ ਕਿ ਸਾਡੇ ਪਿੰਡ ਅੱਜ ਵੀ ਨਹੀਂ ਪਤਾ ਕਿ ਸਾਡਾ ਪਿੰਡ ਰਿਜ਼ਰਵ ਹੈ ਕਿ ਸਾਡਾ ਪਿੰਡ ਜਰਨਲ ਹੈ, ਲੇਡੀ ਵਾਸਤੇ ਰਾਖਵਾਂ ਹੈ ਕਿ SC ਵਾਸਤੇ ਹੈ, ਸਾਡੇ ਪਿੰਡ ਤਾਂ ਪਤਾ ਹੀ ਨਹੀਂ ਹੈ। ਇਹਦਾ ਮਤਲਬ ਹੈ ਕਿ ਅੱਜ ਦੁਪਹਿਰ 3 ਵਜੇ ਤੋਂ ਕੋਡ ਆਫ ਕੰਡਕਟ ਤੇ ਮੇਰੇ ਪਿੰਡ ਲਾਗੂ ਹੋ ਗਿਆ, ਪਰ ਮੇਰੇ ਪਿੰਡ ਦੀ ਸੂਚੀ ਹਾਲੇ ਤੱਕ ਕਹਿ ਲਓ ਕਿ ਮੇਰੇ ਪਿੰਡ ਵਾਸੀਆਂ ਨੂੰ ਨਹੀਂ ਪਹੁੰਚੀ। ਤਾਂ ਤੁਸੀਂ ਵੀ ਆਪਣੇ ਪਿੰਡ ਟੈਲੀਫੋਨ ਲਾ ਲੈਣਾ ਪ੍ਰੋਗਰਾਮ ਖਤਮ ਕਰਕੇ, ਸਰਪੰਚ ਨੂੰ ਪੁੱਛ ਲੈਣਾ ਕਿ ਕੀ ਤੁਹਾਨੂੰ ਪਤਾ ਲੱਗ ਗਿਆ। ਤੁਸੀਂ ਆਪੋ ਆਪਣੇ ਪਿੰਡ ਪਤਾ ਕਰ ਲਓ ਕਿ 3 ਵਜੇ ਤੱਕ ਕੀ ਸੂਚੀਆਂ ਮਿਲ ਗਈਆਂ ਸਨ। ਸਭ ਤੋਂ ਵੱਡੀ ਗੱਲ ਹੈ ਕਿ ਪਿਛਲੇ 2-3 ਦਿਨ ਤੋਂ ਫਿਰ ਗਲਤੀ ਹੈ ਕਿ ਭਾਜਪਾ ਨੂੰ ਤੁਸੀਂ ਨਿੰਦਦੇ ਹੋ, ਕਿਹੜੇ ਮੂੰਹ ਨਾਲ ਨਿੰਦੋਗੇ ਜੀ? ਤੇ ਜੀ ਚੋਣ ਕਮਿਸ਼ਨ ਜੋ ਵੀ ਨਰਿੰਦਰ ਮੋਦੀ ਸਾਹਿਬ ਦੀ ਸਹੂਲੀਅਤ ਵਾਸਤੇ ਹੁੰਦਾ ਹੈ ਵੈਸਾ ਹੀ ਕਾਰਜ ਕਰਦਾ। ਤੁਸੀਂ ਕੀ ਕੀਤਾ? ਤੁਸੀਂ ਤੇ ਅੱਜ ਵੀ ਬੜੇ ਮਹੱਤਵਪੂਰਨ ਅਫਸਰਾਂ ਦੇ ਤਬਾਦਲੇ ਕੀਤੇ ਆ, ਗੁਰਪ੍ਰੀਤ ਭੁੱਲਰ ਵਰਗੇ ਜਿਹੜੇ ਕਿ ਸਰਕਾਰਾਂ ਦੇ ਨਾਲ ਐਨ ਮਿਲ ਕੇ ਚੱਲਦੇ ਨੇ। ਯਾਨੀ ਜਿਹੜੇ ਸਰਕਾਰਾਂ ਦੇ ਉਹ ਜਿਵੇਂ ਗੀਤ ਸੀ ਭਰਦੇ ਰਹਾਂਗੇ ਤੇਰੀ ਹਾਂ ਵਿੱਚ ਹਾਂ, ਤਾਂ ਗੱਲ ਇਹ ਆ ਕਿ ਜਿਹੜੇ ਹਾਂ ਚ ਹਾਂ ਭਰਨ ਵਾਲੇ ਆਫੀਸਰ ਆ, ਤੁਸੀਂ ਤੇ ਅੱਜ ਹੀ ਉਹਨਾਂ ਦੇ ਤਬਾਦਲੇ ਕੀਤੇ 22 IPS ਅਫਸਰਾਂ ਦੇ। ਤੇ ਪਿਛਲੇ ਜੇ ਤੁਸੀਂ ਕੁਝ ਦਿਨਾਂ ਚ ਦੇਖੋਗੇ ਤਾਂ ਸਰ ਇੱਥੇ ਤਾਂ ਤਕਰੀਬਨ ਕਹਿ ਲਓ ਕਿ 3-4 ਵੱਡੇ ਤਬਾਦਲੇ ਹੋਏ ਆ, ਕੱਲ ਕੇ ਪਰਸੋਂ ਸੈਂਕੜੇ ਤਬਾਦਲੇ ਹੋਏ ਆ। ਯਾਨੀ ਜਿਹੜਾ ਸੂਬਾਈ ਚੋਣ ਕਮਿਸ਼ਨ ਤੁਹਾਡੇ ਤਹਿਤ ਜ਼ਿਆਦਾ ਚੱਲਦਾ ਹੈ ਤਾਂ ਉਹਨੇ ਸਾਫ਼ ਤੌਰ ਤੇ ਤੁਹਾਡੀ ਸਹੂਲੀਅਤ ਵਾਸਤੇ ਕੀਤਾ ਸਭ ਕੁਝ। ਤੁਸੀਂ ਤਬਾਦਲੇ ਵਗੈਰਾ ਹੁਣ ਜਿਹੜੇ ਕਰ ਰਹੇ ਹੋ, ਅੱਜ ਜਿਹੜੇ 22 IPS ਅਫਸਰਾਂ ਦੇ ਯਾਨੀ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਬਦਲ ਦਿਓਗੇ ਤੁਸੀਂ, SSP ਬਦਲ ਦਿੱਤੇ ਜਾਂ ਮਹੱਤਵਪੂਰਨ ਥਾਣਿਆਂ ਚ ਲੈ ਗਏ ਤੁਸੀਂ, ਮਹੱਤਵਪੂਰਨ ਜ਼ਿਲ੍ਹਿਆਂ ਚ ਲੈ ਗਏ 22-23 ਜ਼ਿਲ੍ਹੇ ਆਪਣੇ। ਤਾਂ ਗੱਲ ਇਹ ਆ ਕਿ ਇਹ ਤਾਂ ਕੀ ਮੰਨੀਏ ਕਿ ਤਿਆਰੀ ਫੁੱਲ ਹੈ ਤੁਹਾਡੀ। ਆਪਣੇ ਜਿਹੜੇ ਪਸੰਦੀਦਾ ਜਿਹੜੇ ਤੁਹਾਡੇ ਯੈਸਮੈਨ ਨੇ, ਤੁਹਾਡੇ ਬੜੇ ਆਗਿਆਕਾਰੀ ਪੁੱਤਰ ਨੇ, ਜਦੋਂ ਉਹਨਾਂ ਨੂੰ ਤੁਸੀਂ ਚੁਣ ਕੇ ਇਲਾਕੇ ਦੇ ਦਿੱਤੇ ਆ, ਤਿਆਰੀ ਸਮਝੀਏ। ਇੱਕ ਪਾਸੇ ਤੁਸੀਂ ਕਹਿੰਦੇ ਜੀ ਅਸੀਂ ਅਮੈਂਡਮੈਂਟ ਲੈ ਕੇ ਆਏ ਆ, ਅਸੀਂ ਪਾਰਟੀਬਾਜ਼ੀ ਹੋਣ ਨਹੀਂ ਦੇਣੀ,
ਧੜੇਬਾਜ਼ੀ ਖਤਮ ਕਰਨੀ ਆ। ਜੀ ਜੀ ਪਰ ਦੂਜੇ ਪਾਸੇ ਜਿਹੜੇ ਆਈਪੀਐਸ ਅਫਸਰਾਂ ਦੇ ਤਬਾਦਲੇ ਇਲੈਕਸ਼ਨ ਤੋਂ ਪਹਿਲਾਂ ਵੀ ਨਹੀਂ, ਇਲੈਕਸ਼ਨ ਐਲਾਨੇ ਤੋਂ ਬਾਅਦ ਵੀ ਆ ਲਿਸਟ ਆ ਗਈ ਆ। ਹੂੰ ਇਹਨੂੰ ਕੀ ਸਮਝੀਏ? ਯਾਨੀ ਤੁਹਾਡੀ ਵੀ ਫੁੱਲ ਤਿਆਰੀ ਹੈ ਕਿ ਕਰਨਾ ਤੁਸੀਂ ਵੀ ਉਹ ਕੁਛ ਆ, ਦੇਖ ਲਿਓ ਤੁਸੀਂ ਹੋਣਾ ਉਹੀ ਕੁਛ ਆ। ਦੂਜੀ ਗੱਲ ਜਿਹੜੀ ਸਾਹਿਬ ਮਹੱਤਵਪੂਰਨ ਆ ਉਹ ਇਹ ਆ ਕਿ ਮੁੱਖ ਮੰਤਰੀ ਕਹਿੰਦੇ ਆ ਕਿ ਵੇਖੋ ਜੀ ਸਰਬਸੰਮਤੀ ਕਰ ਲਓ। ਜੀ ਇਹਨਾਂ ਦੇ ਆਪਣੇ ਹੀ ਜ਼ਿਲ੍ਹੇ ਦੇ ਵਿੱਚ 35 ਸਾਲ ਤੋਂ ਸਰਬਸੰਮਤੀ ਹੁੰਦੀ ਹੈ। ਹੂੰ ਇਹ ਕਹਿੰਦੇ ਜੀ 5 ਲੱਖ ਰੁਪਈਆ ਦੇਵਾਂਗੇ, ਉਹਨਾਂ ਨੂੰ ਅੱਜ ਤੱਕ 5 ਲੱਖ ਰੁਪਈਆ ਨਹੀਂ ਮਿਲਿਆ 35 ਸਾਲਾਂ 'ਚ, ਤੇ 35 ਚੋਂ 3 ਇਹਨਾਂ ਦੇ ਵੀ ਗੁਜ਼ਰ ਗਏ ਨੇ। ਜੀ ਸਰਕਾਰਾਂ ਦੇ ਐਲਾਨ ਤੇ ਐਲਾਨ ਹੁੰਦੇ। ਸਭ ਤੋਂ ਵੱਡਾ ਸਵਾਲ ਆ ਕਿ ਤੁਸੀਂ ਇੰਨੇ ਗਿਆਨ ਦੇ ਬਈ ਕਸੀਦੇ ਪੜ੍ਹ ਕੇ ਇੰਨਾ ਗਿਆਨ ਝਾੜ ਕੇ ਤੁਸੀਂ ਕਹਿ ਕੇ ਗਏ ਜੇ ਕਿ ਪਿੰਡਾਂ 'ਚ ਸਰਬਸੰਮਤੀਆਂ ਕਰੋ, ਹੂੰ ਤਾਂ ਕੀ ਜਿੱਥੇ ਸਰਬਸੰਮਤੀ ਹੋਏਗੀ ਤੁਹਾਡੇ ਬੰਦੇ ਉੱਥੇ ਕੱਦੂ 'ਚ ਡੰਡਾ ਨਹੀਂ ਫਸਾਉਣਗੇ? ਉੱਥੇ ਝੱਜੂ ਤਾਂ ਨਹੀਂ ਪਾਉਣਗੇ ਜੀ ਕਿ ਨਹੀਂ ਸਰਕਾਰ ਸਾਡੀ ਹੈ ਕਿਵੇਂ ਕੋਈ ਬਣ ਜੂ? ਹੈ ਕੋਈ ਗਾਰੰਟੀ? ਜੀ ਸੋ ਗੱਲ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਉਹ ਵੇਖਣੀਆਂ ਹੋਣਗੀਆਂ। ਵਾਢੀ ਤੋਂ ਲੈ ਕੇ ਮੈਂ ਤੇ ਤੁਹਾਨੂੰ ਕੱਦੂ 'ਚ ਡੰਡੇ ਵਾਲੇ ਤੱਕ ਦੇ ਕਈ ਨੁਕਤੇ ਦੱਸ ਦਿੱਤੇ ਨੇ ਕਿ ਸਾਹਿਬ ਇਹ ਇਲੈਕਸ਼ਨ ਤਾਂ ਐਲਾਨਿਆ ਗਿਆ 10 ਮਹੀਨੇ ਡਿਲੇ ਇਲੈਕਸ਼ਨ ਆ, ਕਿਉਂਕਿ ਦਸੰਬਰ 'ਚ ਹੋਣਾ ਸੀ ਕਾਇਦੇ ਦੇ ਮੁਤਾਬਕ। ਤੇ ਤੁਸੀਂ ਹਿਸਾਬ ਲਾ ਲਓ ਕਿ ਮੁੜ ਕੇ ਹੁਣ ਅਕਤੂਬਰ ਚੜ੍ਹਨ ਵਾਲਾ, ਤਾਂ 8-10 ਮਹੀਨੇ ਦਾ ਡਿਲੇ ਜ਼ਰੂਰ ਆ। ਪਰ ਹਾਲੇ ਵੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਤਿਆਰੀਆਂ ਬੇਸ਼ੱਕ ਮੁਕੰਮਲ ਆ। 1 ਕਰੋੜ 33 ਲੱਖ ਵੋਟਰ ਦਾ ਫਿਗਰ ਜੇ ਆ ਗਿਆ, ਇਟ ਮੀਨ ਕਿ ਵੋਟਰ ਸੂਚੀਆਂ ਤਿਆਰ ਸੀ, ਸਾਰਾ ਕੁਝ ਹੈ। ਪਰ ਜੋ ਪ੍ਰਬੰਧ ਆਪਾਂ ਦੇਖਦੇ ਹਾਂ ਕਿ ਕੋਡ ਆਫ ਕੰਡਕਟ ਲਾਗੂ ਹੋਣ ਤੋਂ ਪਹਿਲਾਂ ਪਿੰਡਾਂ ਦੀ ਲਿਸਟ ਲੱਗ ਜਾਣੀ ਚਾਹੀਦੀ ਆ, ਹਰੇਕ ਪਿੰਡ 'ਚ ਸੂਚਨਾ ਪਹੁੰਚ ਜਾਣੀ ਚਾਹੀਦੀ ਆ, ਹਰੇਕ ਨਗਰ ਨਿਵਾਸੀ ਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਪਿੰਡ ਕਿਸ ਕੈਟਾਗਰੀ ਵਾਸਤੇ ਰਿਜ਼ਰਵ ਕੀਤਾ ਗਿਆ, ਕਿ ਉਹ ਜਰਨਲ ਵਾਸਤੇ ਆ, ਕਿ ਉਹ ਐਸਸੀ ਭਾਈਚਾਰੇ ਵਾਸਤੇ ਆ, ਕਿ ਉਹ ਲੇਡੀ ਜਰਨਲ ਵਾਸਤੇ ਆ ਜਾਂ ਐਸਸੀ ਲੇਡੀ ਵਾਸਤੇ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅੱਜ 3 ਵਜੇ ਤੱਕ ਜਦੋਂ ਕੋਡ ਆਫ ਕੰਡਕਟ ਲਾਗੂ ਹੋ ਗਿਆ ਸੀਗਾ ਤਾਂ ਮੇਰੇ ਖਿਆਲ ਦੇ ਨਾਲ ਫਾਈਨਲਾਈਜ਼ ਕਰ ਦੇਣੀਆਂ ਚਾਹੀਦੀਆਂ। ਜੀ ਤੇ ਮੈਡਮ ਜੀ ਗੱਲ ਕਰੀਏ ਹਰਿਆਣੇ ਦੀਆਂ ਚੋਣਾਂ ਬਾਬਤ, ਇੱਥੇ ਵੀ ਕਿਤੇ ਦੁਰਵਿਵਹਾਰ ਦੀ ਗੱਲ ਸਾਹਮਣੇ ਆ ਰਹੀ ਹੈ, ਕੋਈ ਖਬਰ ਸਾਹਮਣੇ ਆ ਰਹੀ ਹੈ ਤੇ ਕਿਤੇ ਧਮਕੀਆਂ ਦਾ ਸਿਲਸਿਲਾ ਜਾਰੀ ਹੈ ਜੀ? ਦੇਖੋ ਪ੍ਰਵੀਨ ਜੀ, ਜਿਹੜਾ ਖੱਟਰ ਨੇ ਖਲਾਰੇ ਪਾ ਦਿੱਤੇ ਇਹਨਾਂ ਦੇ ਸਭ ਜੀ। ਜਦ ਖਲਾਰੇ ਪਾ ਦਿੱਤੇ ਤੇ ਕਮਾਲ ਦੀ ਗੱਲ ਆ ਕਿ ਉਹਨੂੰ ਧੱਕਾ ਕੇ ਲੈ ਗਏ ਕੇਂਦਰ ਦੇ ਵਿੱਚ, ਜਿਹਨੇ ਇਹਨਾਂ ਦਾ ਬੇੜਾ ਕਰ ਕੀਤਾ। ਅੱਜ ਇਹ ਗੱਲਾਂ ਕਰ ਰਹੇ ਸਨ ਹਿਸਾਰ ਦੇ ਵਿੱਚ ਕਿ ਭਾਈ ਹਿਸਾਰ ਦੇ ਐਮਐਲਏਸ ਦੀ ਬੜੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਸਰਕਾਰ ਬਣਾਉਣ ਦੇ ਵਿੱਚ। ਤਾਂ ਉੱਥੇ ਮੌਜੂਦ ਇੱਕ ਵਿਅਕਤੀ ਨੇ ਜਦੋਂ ਇਹਨਾਂ ਨੇ ਪੁੱਛਿਆ ਕਿ ਕੀ ਐਤਕੀ ਵੀ ਭੂਮਿਕਾ ਨਿਭਾਓਗੇ, ਤਾਂ ਇਹਨਾਂ ਦੇ ਆਪਣੇ ਹੀ ਇੱਕ ਵਿਅਕਤੀ ਨੇ ਕਿਹਾ, ਉਹਨੇ ਆਖਿਆ ਸਭ ਗੱਲ ਇਹ ਆ ਕਿ ਬਈ ਸਰਕਾਰ ਤੇ ਭਾਜਪਾ ਦੀ ਬਣ ਜਾਏਗੀ ਪਰ ਐਮਐਲਏ ਨਹੀਂ ਇੱਥੋਂ ਬਣਦਾ ਜੀ। ਤੇ ਇਹ ਖੱਟਰ ਤੁਹਾਨੂੰ ਪਤਾ, ਇਹ ਤੇ ਇੱਕ ਵਾਰੀ ਫਰਸ਼ਾ ਜਿਹਾ ਫੜ ਕੇ ਪੈ ਗਿਆ ਸੀਗਾ, ਕਿਸੇ ਨੇ ਇਹਦੇ ਰੱਥ ਜੇ ਤੇ ਕੋਈ ਬੋਲ ਬਲਾਰਾ ਕਰ ਦਿੱਤਾ, ਕਹਿੰਦਾ ਮੈਂ ਤੇਰਾ ਗਲ ਵੜ ਦੂੰਗਾ, ਤੁਹਾਡੀ ਜੀ ਫੜੀ ਫਿਰਦਾ ਸੀ। ਇਹ ਇੱਡਾ ਕੰਵਖਤ ਆ। ਅੱਜ ਉਸ ਵਿਅਕਤੀ ਨੂੰ ਕਹਿੰਦਾ ਇਹਨੂੰ ਫੜ ਕੇ ਲਿਆਓ। ਇਹਦੀ ਹਿੰਮਤ ਕਿਵੇਂ ਹੋਈ? ਇਹਨੂੰ ਫੜ ਕੇ ਬਾਹਰ ਲੈ ਕੇ ਚਲੋ। ਹੁਣ ਪਤਾ ਨਹੀਂ ਉਹਦੇ ਨਾਲ ਕੀ। ਤੁਸੀਂ ਵੇਖੋ ਕਿ ਪੂਰੀ ਦੁਨੀਆ ਇਸ ਗੱਲ ਤੇ ਮੋਹਰ ਲਾ ਰਹੀ ਆ। ਭਾਸਕਰ ਦਾ ਲੇਟੈਸਟ ਸਰਵੇ ਵੀ ਇਹੋ ਗੱਲ ਕਹਿੰਦਾ ਹੈ ਕਿ ਭਾਜਪਾ ਇਸ ਇਲੈਕਸ਼ਨ ਨਹੀਂ ਜਿੱਤ ਸਕਦੀ ਜੀ। ਮੂਰਖਾ ਤੇਰੇ ਤਾਂ ਬਈ ਹੱਥ 'ਚ ਇੱਕ ਲੱਡੂ ਹੋਣਾ ਚਾਹੀਦਾ ਸੀ ਉਹਨੂੰ ਖਵਾਉਣ ਵਾਸਤੇ ਕਿ ਪੁੱਤਰਾ ਖੁਸ਼ ਕੀਤਾ ਹੀ, ਮਗੈਂਬੋ ਖੁਸ਼ ਹੋਆ। ਇਹ ਦੁਨੀਆ ਕਹਿ ਰਹੀ ਆ, ਕਹਿੰਦੇ ਹੁੰਦੇ ਨਾ ਜਿੱਤਣ ਦਾ ਮਜ਼ਾ ਵੀ ਉਦੋਂ ਵਧੇਰੇ ਹੁੰਦਾ ਜਦੋਂ ਦੁਨੀਆ ਤੁਹਾਡੀ ਹਾਰ ਦੀ ਉਮੀਦ ਲਾ ਕੇ ਬੈਠੀ ਹੋਵੇ। ਤਾਂ ਜਦੋਂ ਤੁਹਾਡੀ ਹਾਰ ਦੀ ਉਮੀਦ ਲੋਹੇ ਤੇ ਲਿਖੀ ਲੀਕ ਵਰਗੀ ਆ ਤੇ ਇੱਕ ਤੁਹਾਡਾ ਵਰਕਰ ਕਹਿ ਰਿਹਾ ਕਿ ਨਹੀਂ ਸਰਕਾਰ ਭਾਜਪਾ ਦੀ ਆਏਗੀ, ਉਹ ਮੂਰਖਾ ਤੂੰ ਤੇ ਸਨਮਾਨਿਤ ਕਰਦਾ ਉਹਨੂੰ। ਪਰ ਗੱਲ ਇਹ ਆ ਕਿ ਹੁਣ ਕਿਹੜਾ ਕਵੇ, ਜਦ ਦੇ ਜੰਮੇ ਸੂਰਜ ਭਾਣ ਚੁੱਲ੍ਹੇ ਅੱਗ ਨਾ ਮੰਜੇ ਵਾਹਣ, ਕਹਾਣੀ ਤੇ ਆ ਹੋਈ ਪਈ ਹੈ ਸਰ। ਤਾਂ ਖੱਟਰ ਨੇ ਉੱਥੇ ਬਹੁਤ ਜ਼ਿਆਦਾ ਦੁਰਵਿਹਾਰ ਕੀਤਾ। ਨਾਲੇ ਤੁਸੀਂ ਗੱਲ ਇਹ ਆ ਕਿ ਜਦੋਂ ਹੁਣ ਜਿਵੇਂ ਅਮਿਤਾਭ ਬੱਚਨ ਕੌਣ ਬਣੇਗਾ ਕਰੋੜਪਤੀ 'ਚ ਜੇ ਪ੍ਰਸ਼ਨ ਪੁੱਛੇਗਾ ਤਾਂ ਅਗਲੇ ਨੇ ਉੱਤਰ ਦੇਣਾ ਹਾਂ ਜਾਂ ਨਾ।
ਅਗਲੇ ਨੇ ਜਨਤਾ ਨੂੰ ਤੁਸੀਂ ਪੁੱਛਿਆ, ਜਨਤਾ ਨੇ ਉੱਤਰ ਦਿੱਤਾ ਹੈ ਸਾਹਿਬ। ਤਾਂ ਉੱਤਰ ਦੇਖ ਕੇ ਤੇ ਇਹ ਤੇ ਗਰਮ ਹੋ ਗਿਆ। ਅੱਛਾ। ਸੋ ਇਸ ਕਰਕੇ ਅੱਗੇ ਖੱਟਰ ਨੇ ਬੇੜਾ ਗਰਕ ਕੀਤਾ। ਭਾਜਪਾ ਦਾ ਬੇੜਾ ਗਰਕ ਕਰਨ ਵਾਲੇ ਬਾਈ ਕਈ ਫਿਰਦੇ ਆ। ਕੰਗਣਾ ਰਣੌਤ ਕਹਿੰਦੀ ਖੇਤੀ ਕਾਨੂੰਨ ਵਾਪਸ ਲਿਆਓ, ਜਲਦੀ ਕੀ ਕਰਨ ਡਏ ਜੇ। ਤੇ ਕੰਗਣਾ ਰਣੌਤ ਦੇ ਇਸ ਬਿਆਨ ਦੀ ਦੇਰ ਸੀ। ਉਹਨਾਂ ਨੇ ਪਤਾ ਨਹੀਂ ਕਿੱਦਾਂ ਇਹਨੂੰ ਟੈਲੀਫੋਨ ਤੇ ਝਾੜਿਆ, ਕੀ ਹਿਸਾਬ ਕਿਤਾਬ ਹੋਇਆ। ਇਹ ਤੇ ਮੁੜ ਕੇ ਵੀਡੀਓ ਪਾ ਕੇ ਮਾਫੀਆਂ ਮੰਗਣ ਡਈ ਸੀ। ਗਲਤੀ ਮਾਰੇ ਸੇ ਹੋ ਗਈ, ਰਾਣਾ ਜੀ ਮੁਝੇ ਮਾਫ ਕਰਨਾ ਜੀ। ਹੁਣ ਇੱਧਰ ਤੁਸੀਂ ਵੇਖੋ ਕਿ ਕਿੰਨਾ ਫਸਿਆ ਹੋਇਆ ਇਹਨਾਂ ਦਾ ਕੁਨਬਾ, ਕਿ ਅਮਿਤ ਸ਼ਾਹ ਲੋਲੀਪੌਪ ਪੈ ਦੇ ਰਹੇ ਨੇ ਕਿ ਅਗਨੀਵੀਰਾਂ ਨੂੰ ਅਸੀਂ ਨੌਕਰੀ ਤੋਂ ਥੋੜੀ ਰਹਿਣ ਦੇਣਾ। ਤੇ ਪੁੱਤਰ ਤੁਸੀਂ ਆਓ ਤੇ ਸਹੀ, ਅਗਨੀਵੀਰ ਦੀ ਨੌਕਰੀ ਕਰਕੇ ਅਸੀਂ ਨੌਕਰੀ ਤੁਹਾਨੂੰ ਦੇਵਾਂਗੇ ਜੀ। ਤੁਸੀਂ ਅੰਦਾਜ਼ਾ ਲਾ ਲਓ ਕੀ ਕੁਝ ਚੱਲਣ ਡਿਆ ਸਭ। ਤਾਂ ਗੱਲ ਇਹ ਹੈ ਕਿ ਧਮਕੀ ਦਾ ਜਿੱਥੋਂ ਤੱਕ ਮਾਮਲਾ ਹੈ, ਇੱਕ ਨੌਜਵਾਨ ਸੀਗਾ ਗੋਕਲ ਸੇਤੀਆ, ਗੋਕਲ ਸੇਤੀਆ ਨਾਮ ਯਾਦ ਰੱਖਣਾ, ਜੇ ਕਹਿੰਦੇ ਨਾ ਨਾਮ ਯਾਦ ਰੱਖਣਾ, ਤਾਂ ਗੋਕਲ ਸੇਤੀਆ ਸੀਗਾ ਜਿਹੜਾ, ਉਹਨੇ ਕਾਂਡਾ ਦੇ ਪਿਛਲੀ ਵਾਰੀ ਸਰਸਿਓਂ ਸਲਿੱਪ ਕਢਾਤੇ ਸਨ ਜੀ। ਕਾਂਡਾ ਕੱਚਾ ਧੂਆਂ ਮਾਰ ਗਿਆ ਸੀਗਾ, ਮਹਿਜ਼ 602 ਕਿ 603 ਵੋਟਾਂ ਨਾਲ ਆ ਰਿਹਾ ਸੀ ਜੀ। ਗੋਕਲ ਸੇਤੀਆ ਯਾਨੀ ਗੋਪਾਲ ਕਾਂਡਾ ਦੀ ਜਿੱਤ ਹੋਈ ਸੀ 600 ਵੋਟ ਦੇ ਨਾਲ। ਹੁਣ ਗੋਕਲ ਸੇਤੀਆ ਕਿਉਂਕਿ ਉਹਨਾਂ ਦਾ ਪੁਰਾਣਾ ਟੱਬਰ ਕਾਂਗਰਸੀ ਸੀ, 5 ਵਾਰ ਦੇ ਉਹ ਉਹਨਾਂ ਦੇ ਵੱਡੇ ਐਮਐਲਏ ਵੀ ਰਹੇ ਆ, ਲక్ష్మణ ਦਾਸ ਜੀ। ਤੇ ਗੱਲ ਇਹ ਆ ਕਿ ਉਹਨਾਂ ਨੇ ਵਾਪਸੀ ਕੀਤੀ, ਕਾਂਗਰਸ ਤੋਂ ਟਿਕਟ ਲੈ, ਗੋਪਾਲ ਕਾਂਡਾ ਦੀਆਂ ਤੇ ਤਾਂ ਹੀ ਤੇ ਸਟੇਟਮੈਂਟਾਂ ਬਦਲਦੀਆਂ ਨੇ। ਜਿਵੇਂ ਰਾਜ ਬਰਾੜ ਕਹਿੰਦਾ ਸੀਗਾ ਨਾ, ਨਿਤ ਰੰਗ ਬਦਲਦਾ ਮੇਰੇ ਜੇਠ ਦੀਆਂ ਦਸਤਾਰਾਂ ਦਾ। ਤਾਂ ਗੱਲ ਇਹ ਆ ਕਿ ਇੱਥੇ ਤਾਂ ਹੀ ਤੇ ਬਿਆਨ ਬਦਲ ਰਿਹਾ ਸਰਕਾਰਾਂ ਦਾ। ਕਾਂਡਾ ਕਦੇ ਕਹਿ ਦਿੰਦਾ ਕਿ ਅਸੀਂ ਐਨਡੀਏ ਨਾਲ ਜਾਵਾਂਗੇ, ਕਦੇ ਕਹਿ ਦਿੰਦਾ ਜੀ ਕਿ ਨਹੀਂ ਅਸੀਂ ਭਾਜਪਾ ਤੋਂ ਸਮਰਥਨ ਨਹੀਂ ਮੰਗਿਆ, ਕਦੇ ਕਹਿੰਦਾ ਕਿ ਭਾਜਪਾ ਨੇ ਕਾਂਗਰਸ ਨੂੰ ਹਰਾਉਣ ਵਾਸਤੇ ਤੇ ਇਥੋਂ ਉਮੀਦਵਾਰ ਵਾਪਸ ਲਿਆ। ਤਮਾਸ਼ਾ ਕੀ ਚੱਲਣ ਡਿਆ। ਤਾਂ ਇਸ ਕਰਕੇ ਹੁਣ ਗੋਕਲ ਸੇਤੀਆ ਉਦੋਂ ਵੀ ਚਰਚਾ ਚ ਆਇਆ ਸੀਗਾ ਜਿਸ ਵੇਲੇ ਇਹਦੀਆਂ ਕੁਝ ਤਸਵੀਰਾਂ ਗੋਲਡੀ ਬਰਾੜ ਦੇ ਨਾਲ ਵਾਇਰਲ ਹੋ ਗਈਆਂ ਸੀ ਜੀ। ਤੇ ਉਹਦੇ ਤੇ ਵੀ ਗੋਪਾਲ ਕਾਂਡਾ ਨੂੰ ਕਿਹਾ ਗਿਆ ਸੀਗਾ ਕਿ ਗੋਪਾਲ ਕਾਂਡਾ ਨੇ ਹੀ ਟਿਕਟ ਰੋਕਣ ਵਾਸਤੇ ਅਜਿਹਾ ਕੀਤਾ ਹੈ। ਹੁਣ ਦੇਖੋ ਉਹਦੇ ਮਾਮਲੇ 'ਚ ਇਹ ਹੋਇਆ ਕਿ ਲਾਰੈਂਸ ਬਿਸ਼ਨੋਈ ਦੇ ਜਿਹੜਾ ਉਲਟ ਇੱਕ ਗਰੁੱਪ ਆ ਜਾਂ ਗੈਂਗ ਆ, ਦਵਿੰਦਰ ਬੰਬੀਆ ਗਰੁੱਪ, ਬੰਬੀਆ ਗੈਂਗ ਤੋਂ ਦੱਸਦੇ ਕਿ ਡਰਦਿਆਂ ਨੇ ਪੁਲਿਸ ਨੇ ਉਹਦੀ ਸਿਕਿਉਰਿਟੀ ਵਧਾ ਦਿੱਤੀ ਹੈ। ਵੈਸੇ ਪਿਛਲੇ ਸਾਲ ਵੀ 2-3 ਬੰਦੇ ਜਿਹੜੇ ਆ ਸਰਸੋਂ ਫੜੇ ਗਏ ਸੀ ਗੋਕਲ ਦਾ ਟਾਈਮ ਚੁੱਕਣ ਵਾਸਤੇ, ਕਹਿੰਦੇ ਸੀ ਅਸੀਂ ਆਏ, ਯਾਨੀ ਇਹਦਾ ਕੰਮ ਕਰਨਾ ਹੈ। ਉਹ ਪੰਜਾਬ ਪੁਲਿਸ ਨੂੰ ਉਹਦੀ ਭਿਣਕ ਲੱਗ ਗਈ। ਇਹਨਾਂ ਨੇ ਇੱਕ ਇੰਟੈਲੀਜੈਂਸੀ ਦੀ ਇਨਪੁਟ ਜਿਹੜੀ ਆ ਉਹ ਅੱਗੇ ਫਾਰਵਰਡ ਕਰ ਦਿੱਤੀ ਸੀ। ਤਾਂ ਗੱਲ ਇਹ ਆ ਕਿ ਇੱਕ ਪਾਸੇ ਧਮਕੀਆਂ ਵੀ ਆ, ਇੱਕ ਪਾਸੇ ਮਾਫੀਆਂ ਵੀ ਆ, ਇੱਕ ਪਾਸੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਦੁਰਵਿਹਾਰ। ਕੁੱਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਵਾਸਤੇ ਉੱਥੇ ਰਾਹ ਸੁਖਾਲੇ ਨਹੀਂ ਹੈ। ਪਰ ਮੈਂ ਮਾਫ ਕਰਨਾ, ਜਦੋਂ ਸਾਰੇ ਕੋਈ ਇੱਧਰ ਕਰ ਰਿਹਾ ਸੀ, ਕੋਈ ਇੱਧਰ ਕਰ ਰਿਹਾ ਸੀਗਾ, ਮੇਰਾ ਇੱਕ ਅੰਦਾਜ਼ਾ ਸੀ ਆਪਣਾ, ਮੈਂ ਕੋਈ ਵੱਡੀ ਟੀਮ ਦਾ ਕੋਈ ਲੀਡਰ ਨਹੀਂ ਹੈ, ਕੋਈ ਬਹੁਤ ਵੱਡਾ ਮੈਂ ਵਿਸ਼ਲੇਸ਼ਕ ਨਹੀਂ ਹੈ। ਤਾਂ ਜਦੋਂ ਐਨਡੀਏ ਇੰਡੀਆ ਦਾ ਹੁੰਦਾ ਸੀ ਤਾਂ ਮੈਂ ਕਹਿੰਦਾ ਸੀਗਾ ਕਿ ਉਮੀਦ ਇਹ ਵੀ ਰੱਖਣੀ ਚਾਹੀਦੀ ਆ, ਹੋ ਸਕਦਾ ਦੋਵੇਂ ਰਹਿ ਜਾਣ ਜੀ। ਕੋਈ ਕਹਿੰਦਾ ਸੀ ਅਬ ਕੀ ਬਾਰ 400 ਕੇ ਪਾਰ, ਕੋਈ ਕਹਿੰਦਾ ਸੀ ਸਾਡੀ ਆਏਗੀ ਸਰਕਾਰ, ਤੇ ਮੈਂ ਕਹਿੰਦਾ ਸੀ ਦੋਵੇਂ ਵੀ ਰਹਿ ਸਕਦੇ ਆ। ਤਾਂ ਵਿੱਚੋਂ ਕੀ ਨਿਕਲਿਆ? ਦੋਵੇਂ ਰਹਿ ਗਏ। ਹੁਣ ਜਿਹੜੇ ਮੋਦੀ ਵਿਰੋਧੀ ਵਿਸ਼ਲੇਸ਼ਕ ਆ ਉਹ ਕਹਿੰਦੇ ਕਿ ਕਾਂਗਰਸ ਜਿੱਤ ਜਾਏਗੀ 65-70 ਜੀ, ਭਾਜਪਾ ਨਿਬੜ ਜਾਊ 8-10 ਚ 10। ਪਰ ਮੈਂ ਇਹਨਾਂ ਚੀਜ਼ਾਂ ਨਾਲ ਸਹਿਮਤ ਨਹੀਂ ਆ। ਮੈਂ ਇਹਨਾਂ ਚੀਜ਼ਾਂ ਨਾਲ ਸਹਿਮਤ ਨਹੀਂ ਆ। ਮੇਰਾ ਤੇ ਅੱਜ ਵੀ ਮੰਨਣਾ ਜੇ 25 ਤੋਂ ਇਹ ਗਾਂ ਚਲੇ ਗਏ ਤਾਂ ਸਰਕਾਰ ਵੀ ਬਣਾ ਸਕਦੇ ਹੈ। ਪਰ ਜੇ ਤੁਸੀਂ ਆਖੋ ਕਿ ਸਿੰਗਲ ਡਿਜਿਟ ਚ ਸਮਾ ਜਾਏਗੀ ਭਾਜਪਾ, ਹਾਲੇ ਉਹਦੀ ਉਮੀਦ ਇਮਕਾਨ ਘੱਟ ਆ। ਬਾਕੀ 8-10 ਦਿਨ ਜਿਹੜੇ ਆ ਉਹ ਪਏ ਨੇ, ਇਲੈਕਸ਼ਨ ਨੇ ਆਪਣੀ ਚਾਲੇ ਚੱਲਣਾ ਹੈ। ਹਾਂ, ਕਾਂਗਰਸ ਮਜ਼ਬੂਤ ਆ, ਇਹਦੇ ਚ ਕੋਈ ਸ਼ੱਕ ਨਹੀਂ। ਕਾਂਗਰਸ ਲਗਭਗ ਕਹਿ ਲਓ ਕਿ ਜਿਵੇਂ 400 ਮੀਟਰ ਦੀ ਰੇਸ ਦੀ ਦੌੜ ਹੋਵੇ ਤਾਂ ਉਸ ਦੌੜ ਦੇ ਵਿੱਚ ਉਹ ਲਗਭਗ 50 ਮੀਟਰ 100 ਮੀਟਰ ਇਹਨਾਂ ਤੋਂ ਅੱਗੇ ਲੰਘ ਚੁੱਕੀ ਹੈ। ਜੀ ਜੀ। ਤੇ ਪੰਜਾਬ ਦੇ ਡੀਜੀਪੀ ਨੂੰ ਹਾਈ ਕੋਰਟ ਦੇ ਵਿੱਚ ਪੇਸ਼ ਹੋਣਾ ਪਿਆ ਜੀ। ਵੇਖੋ ਮੈਂ ਤੇ ਅੱਗੇ ਕਿਹਾ ਕਿ ਇਹਨਾਂ ਨੂੰ ਉੱਥੇ ਇੱਕ ਟੀਮ ਦਾ ਕਮਰਾ ਬਣਾ ਦੇਣ, ਉੱਥੇ ਪਰਾਂ ਗੁੱਠ ਜੀ ਤੇ ਕਿਤੇ ਵਧੀਆ ਹਰਿਆਲੀ ਵਾਲੀ ਥਾਂ ਆ,
ਉੱਥੇ ਇੱਕ ਟੀਮ ਦਾ ਮਕਾਨ ਹੀ ਬਣਾ ਦਿੰਦੇ ਨਾਲ। ਇਹ ਤਾਂ ਰਹਿੰਦੇ ਹੀ ਉੱਥੇ ਨੇ ਹਾਈ ਕੋਰਟ ਡੀਜੀਪੀ ਸਾਹਿਬ, ਕਦੇ ਇਧਰੋਂ ਤਲਬੀ ਕਦੇ ਇਧਰੋਂ ਤਲਬੀ, ਹੱਦ ਹੋ ਗਈ ਆ। ਦੇਖੋ ਗੱਲ ਕੀ ਆ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਵਿਅਕਤੀ ਨੇ ਇੱਕ PSO ਦਾ ਪਿਸਤੌਲ ਖੋ ਕੇ ਖੁਦ ਨੂੰ ਗੋਲੀ ਮਾਰ ਲਈ ਸੀਗੀ। PSO ਹੁੰਦਾ ਪਰਸਨਲ ਸਿਕਿਉਰਿਟੀ ਆਫਿਸਰ ਜੀ। ਤਾਂ ਗੱਲ ਇਹ ਆ ਕਿ ਇਹ ਮਾਮਲਾ ਜੁੜਿਆ ਸੀ ਜੱਜ ਨਾਲ। ਜੱਜ ਕੋਈ ਮੱਥਾ ਟੇਕਣ ਆਏ ਸਨ, ਉਹਦੀ ਸਿਕਿਉਰਿਟੀ ਚ ਕਹਿ ਲਓ ਜਾਂ ਨਿਗਰਾਨੀ ਚ ਕਹਿ ਲਓ, ਜਿਹੜਾ ਇਹ ASI ਤੈਨਾਤ ਸੀਗਾ, ਉਹਦਾ ਪਿਸਟਲ ਜਿਹੜਾ ਉਹ ਇੱਕ ਬੰਦਾ ਆਇਆ ਯਕਦਮ ਚੀਤੇ ਦੀ ਫੁਰਤੀ ਦੇ ਨਾਲ, ਉਹਨੇ ਉਹਦੇ ਜਿੱਥੇ ਲੱਗਾ ਸੀ, ਹੁਣ ਮੈਨੂੰ ਨਹੀਂ ਪਤਾ, ਉਹ ਸਿੱਧਾ ਹੀ ਟੰਗਿਆ ਸੀ, ਕਈ ਵਾਰ ਬੈਲਟ ਚ ਟੰਗਿਆ ਹੁੰਦਾ ਇਹਨਾਂ ਨੇ, ਉਹ ਟੰਗਿਆ ਹੋਏਗਾ ਜਿੱਥੇ ਵੀ, ਉਹਨੇ ਲਾ ਕੇ ਨਾਲੋਂ ਖੁਦ ਨੂੰ ਗੋਲੀ ਮਾਰ ਲਈ ਜੀ। ਤੇ ਦੂਜੇ ਪਾਸੇ ਇਹ ਮਾਮਲਾ ਜਦੋਂ ਜੱਜ ਨਾਲ ਜੁੜ ਗਿਆ ਤਾਂ ਫਿਰ ਹਾਈ ਕੋਰਟ ਨੇ ਸਵੈ ਨੋਟਿਸ ਲੈ ਲਿਆ ਕਿ ਆ ਕੇ ਤੁਸੀਂ ਇਹਦੇ ਤੇ ਜਵਾਬ ਦਿਓ। ਹੁਣ ਇਹ ਗਏ ਨੇ ਉੱਥੇ, ਇਹਨਾਂ ਨੇ ਜਾ ਕੇ ਜਵਾਬ ਫਾਈਲ ਕੀਤਾ ਹੈ ਕਿ ਜੀ ਦੇਖੋ ਕਾਰਵਾਈ ਜਾਰੀ ਹੈ। ਬਸ ਇਹੀ ਕਮੈਂਟ ਹੁੰਦਾ ਇਹਨਾਂ ਦਾ। ਹਾਂਜੀ ਹਾਂਜੀ ਪ੍ਰਵੀਨ ਜੀ, ਕਾਰਵਾਈ ਅੱਛਾ ਚਲੋ ਕੋਰਟਾਂ ਨੂੰ ਇਹ ਤੇ ਦਿਸ ਗਿਆ ਕਿ ਜੱਜਾਂ ਦੀ ਸਿਕਿਉਰਿਟੀ ਰਿਵਿਊ ਕਰੋ ਜੀ, ਜੱਜਾਂ ਨੂੰ ਖਤਰਾ ਬੜਾ, ਠੀਕ ਆ। ਜੱਜ ਜਿਹੜੇ ਆ ਉਹਨਾਂ ਦੀ ਸੁਰੱਖਿਆ ਪੂਰੀ ਹੋਣੀ ਚਾਹੀਦੀ ਆ। ਮੇਰਾ ਮੰਨਣਾ ਕਿ ਉਹਨਾਂ ਤੇ ਕਿਸੇ ਵੀ ਸਿਕਿਉਰਿਟੀ ਦੇ ਪਾਰੋਂ ਕੋਈ ਦਬਾਅ ਨਹੀਂ ਹੋਣਾ ਚਾਹੀਦਾ। ਸਿਕਿਉਰਿਟੀ ਦੇ ਪੱਖ ਤੋਂ ਕਦੇ ਵੀ ਉਹਨਾਂ ਦੀ ਕਹਿ ਲਓ ਕਿ ਚਿੰਤਾ ਜਿਹੜੀ ਉਹ ਵਧਣੀ ਜਾਇਜ਼ ਨਹੀਂ ਹੈ। ਪਰ ਇਹ ਸੋਚ ਕੇ ਵੇਖੋ ਕਿ ਤੁਸੀਂ ਪੁਲਿਸ ਰਿਫਾਰਮਸ ਦੀ ਕਦੋਂ ਗੱਲ ਕਰੋਗੇ? ਉਹ ਗੱਲ, ਉਹਦੇ ਤੇ ਧਿਆਨ ਕੀ ਹੈ ਤੁਹਾਡਾ? ਇੱਕ PSO ਉਹਦੇ ਡੱਬ ਚ ਲੱਗਾ ਜਾਂ ਉਹਦਾ ਜਿਹੜਾ ਹੁੰਦਾ ਕਵਰ ਉਹਦੇ ਵਿੱਚ ਲੱਗਾ, ਕੋਈ ਪਿਸਟਲ ਕੱਢ ਕੇ ਖੁਦ ਨੂੰ ਗੋਲੀ ਮਾਰ ਲੈਂਦਾ ਸਰ, ਉਹਦੀ ਫਿਟਨੈਸ ਤੇ ਉਹਦੀ ਟ੍ਰੇਨਿੰਗ ਤੇ ਬਹੁਤ ਵੱਡਾ ਪ੍ਰੈਸ਼ਰ ਚੱਲਦਾ। ਫਰਜ਼ ਕਰੋ, ਆ ਬੰਦ ਕਰੋ ਬੜਾ ਜੀ ਜੀ। ਹਾਂਜੀ, ਫਰਜ਼ ਕਰੋ ਕਿ ਮੰਨ ਲਓ ਕਿ ਉਹ ਬੰਦਾ ਮੈਂਟਲੀ ਡਿਸਟਰਬ ਹੁੰਦਾ ਤੇ ਜੇ ਪਿਸਟਲ ਗਲੌਕ ਵਰਗਾ ਉਹਦੇ ਹੱਥ ਲੱਗ ਜਾਵੇ, ਜਿਹਦੇ ਵਿੱਚ ਮੇਰੇ ਖਿਆਲ ਦੇ ਨਾਲ ਪ੍ਰਵੀਨ ਜੀ ਐਡਾ ਮੈਗਜ਼ੀਨ ਪੈਂਦਾ ਕਿ ਦਰਜਨ ਤੋਂ ਵੱਧ ਬੰਦੇ ਮਾਰ ਸਕਦਾ ਇੱਕੋ ਵਾਰੀ ਚ। ਅੱਜ ਕੱਲ ਪੁਲਿਸ ਦੇ ਕੋਲ ਆਮ ਸਰ ਗਲੌਕ ਪਿਸਟਲ ਨੇ, ਕਿਸੇ ਗਲੌਕ ਪਿਸਟਲ ਲੱਗਾ ਹੋਵੇ, ਠੀਕ ਹੈ ਨਾ ਸਰ, ਮਤਲਬ ਕਿ 6 ਤੋਂ 36 ਰਾਉਂਡ ਫਾਇਰ ਕਰ ਸਕਦਾ ਉਹ ਇੱਕੋ ਵਾਰੀ ਚ ਗਲੌਕ। ਤਾਂ ਮਤਲਬ ਕਿ ਤੁਸੀਂ ਤੇ ਲੈ ਜਾਓਗੇ ਨਾ। ਯਾਨੀ ਉਹ ਬੰਦਾ, ਜਿਹੜਾ ਬੰਦਾ ਮੈਂਟਲੀ ਡਿਸਟਰਬਡ ਹੈ, ਜਾਂ ਕਹਿ ਲਓ ਕਿ ਉਹ ਬੰਦਾ ਸੁਸਾਈਡ ਕਰਨ ਵਾਸਤੇ ਆਇਆ, ਉਹਦੇ ਥਾਟ ਦੇ ਵਿੱਚ ਮਰਨਾ ਹੈ ਕਿ ਮੈਂ ਮਰਨਾ ਹੈ, ਪਰ ਕਈ ਵਾਰ ਥਾਟ ਥੋੜਾ ਸਵਿੰਗ ਵੀ ਕਰ ਜਾਂਦਾ ਹੈ ਨਾ ਕਿ ਮੈਂ 4 ਲੈ ਕੇ ਨਾਲ ਮਰ ਜਾ। ਕੋਈ ਸਿਸਟਮ ਤੋਂ ਮਾਯੂਸ ਆ, ਖੁਦਕੁਸ਼ੀ ਕਰਨ ਦੀ ਤਾਂ ਚਾਹਿਆ ਤਾਂ ਉਹ ਤਾਂ ਦੂਜਿਆਂ ਨੂੰ ਵੀ ਲੈ ਜਾਏਗਾ ਨਾ ਸਰ। ਤਾਂ ਗੱਲ ਇਹ ਆ ਕਿ ਤੁਹਾਡੇ ਪੁਲਿਸ ਵਾਲਿਆਂ ਦੀ ਫਿਟਨੈਸ, ਫੁਰਤੀ, ਟ੍ਰੇਨਿੰਗ, ਇਹਨਾਂ ਸਾਰੀਆਂ ਚੀਜ਼ਾਂ ਤੇ ਬਹੁਤ ਵੱਡਾ ਪ੍ਰੈਸ਼ਰ ਹੈ। ਜੱਜਾਂ ਨੂੰ ਤੇ ਆਪਦੀ ਦਵਾ ਸਿਕਿਉਰਿਟੀ ਦਾ ਪੈ ਗਿਆ, ਤੇ ਜਨਤਾ ਦੀ ਸਿਕਿਉਰਿਟੀ ਦਾ ਕੀ ਹੈ ਸਰ? ਜੀ ਜੀ ਬਿਲਕੁਲ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਆ ਤੇ ਗੱਲ ਕਰੀਏ। ਬਾਹਰਲੇ ਮੁਲਕੋਂ ਕੋਈ ਕੁੜੀ ਘੁੰਮਣ ਆਈ ਸੀ ਤੇ ਉਹਦੀ ਲੁੱਟ ਕੀਤੀ ਗਈ ਹੈ ਜੀ। ਹਾਂਜੀ, ਇਹ ਇਜ਼ਰਾਈਲ ਤੋਂ ਆਈ ਆ ਤੇ ਇਜ਼ਰਾਈਲ ਵਾਲੇ ਤੁਹਾਨੂੰ ਪਤਾ ਹੀ ਆ ਨਾ, ਉਹ ਕਿਤੇ ਇਹ ਨਾ ਹੋਵੇ ਕਿ ਮਸਾਦ ਵਾਲੇ ਇੱਧਰ ਨੂੰ ਆ ਜਾਣ 2-4 ਜਣੇ ਵੀ ਇਹਨਾਂ ਨੂੰ ਫੜੋ, ਇਹ ਪਰਸ ਖੋਹਣ ਵਾਲੇ ਕਿਹੜੇ ਆ, ਤੇ ਤੁਹਾਨੂੰ ਪਤਾ ਉਹ ਕਿਸ ਤਰ੍ਹਾਂ ਦਾ ਕਾਂਡ ਕਰ ਦਿੰਦੇ ਆ। ਬਚਣਾ ਚਾਹੀਦਾ। ਵੇਖੋ ਸਾਡੇ ਵਾਸਤੇ ਨਾ, ਅਸੀਂ ਫੋਕੇ ਬਹੁਤ ਤਗੜੇ ਆ ਸਰ ਜੀ, ਇਹ ਹੈ ਉਹ ਹੈ, ਅਸੀਂ ਪੰਜਾਬੀ, ਠੀਕ ਹੈ ਪੰਜਾਬੀ ਬਹੁਤ ਅੱਛੇ ਹੋਣਗੇ, ਪਰ ਇੱਕ ਪੰਜਾਬੀਆਂ ਦਾ ਪੋਸ਼ ਬਿਲਕੁਲ ਗਰਕ ਚੁੱਕਾ ਜੇ। ਉਹ ਕਵਾੜੀਆ ਵੀ ਲੁੱਟ ਲੈਂਦੇ, ਉਹ ਰਾਸ਼ੀਆ ਨੂੰ ਵੀ ਲੁੱਟ ਲੈਂਦੇ, ਠੀਕ ਹੈ ਨਾ। ਮਤਲਬ ਕਿ ਮੰਦੇ ਤੇ ਚੰਗੇ ਜਦੋਂ ਵੀ ਕਿਤੇ ਗੱਲ ਕਰੋ ਨਾ, ਤੇ ਨਾਲ ਬੋਝ ਕੇ ਜੇ ਕਹਿ ਦਿਆ ਕਰੋ ਸਾਡੇ ਕੋਲ ਇੱਕ ਐਸਾ ਵੀ ਪੋਸ਼ ਹੈਗਾ, ਠੀਕ ਹੈ। ਚੰਗਿਆਂ ਦੀਆਂ ਚੰਗਿਆਈਆਂ, ਉਹਨਾਂ ਦੀਆਂ ਵਡਿਆਈਆਂ ਜਿੰਨੀਆਂ ਮਰਜ਼ੀ ਕਰ ਲਓ, ਸਾਡੇ ਕੋਲ ਇਹੋ ਜਿਹਾ ਜਿਹੜੇ ਮਜ਼ਦੂਰਾਂ ਨੂੰ ਵੀ ਲੁੱਟਦੇ ਅੱਜ ਕੱਲ, ਜੀ ਜੀ, ਬਜ਼ੁਰਗਾਂ ਨੂੰ ਵੀ ਲੁੱਟਦੇ, ਇੱਥੋਂ ਤੱਕ ਕਿ ਭਿਖਾਰੀਆਂ ਨੂੰ ਲੁੱਟ ਲਿਆ ਜਾਂਦਾ।
ਤਾਂ ਫਿਰ ਜਿਹੜੇ ਕਹਿ ਲਓ ਕਿ ਟੂਰਿਸਟ ਆ, ਉਹ ਤਾਂ ਫਿਰ ਤੁਹਾਨੂੰ ਪਤਾ ਹੀ ਆ। ਅੱਛਾ, ਗੱਲ ਇਹ ਆ ਕਿ ਇਹ ਇਜ਼ਰਾਈਲ ਦੀ ਕੁੜੀ ਸੀਗੀ, ਘੁੰਮਣ ਆਈ ਸੀਗੀ ਹੂੰ ਅੰਮ੍ਰਿਤਸਰ, ਫਿਰ ਇਹ ਅਟਾਰੀ ਜਾਂਦੀ ਹੈ ਰਿਟਰੀਟ ਸੈਰੇਮਨੀ ਦੇਖਣ, ਵਾਪਸ ਆਉਂਦੀ ਹੈ, ਇਹਨੂੰ ਝਪੱਟਾ ਮਾਰਿਆ ਜਾਂਦਾ ਹੈ। ਹੂੰ ਇਹ ਬੈਗ ਆਪਦਾ ਛੇਤੀ ਛੱਡਦੀ ਨਹੀਂ ਹੈ। ਅੱਜ ਕੱਲ ਤੁਹਾਨੂੰ ਪਤਾ ਹੀ ਹੈ, ਕੁੜੀਆਂ ਨੇ ਐ ਗਾਤਰੇ ਜੇ ਵੀ ਪਾਇਆ ਹੁੰਦਾ ਨਾ, ਜੀ ਜੀ ਤਾਂ ਫਿਰ ਇਸੇ ਕਹਿ ਲਓ ਕਿ ਝਪਟਮਾਰੀ ਦੇ ਵਿੱਚ ਡਿੱਗਦੀ ਵੇ, ਸੱਟ ਵੀ ਲੱਗੀ, ਉਹ ਫਿਰ ਲੈ ਵੀ ਜਾਂਦੇ ਨੇ। ਉਹ ਗੱਲ ਇਹ ਹੈ ਕਿ ਇੱਥੇ ਉਹ ਨਾਰਵੇ ਦਾ ਆਇਆ ਸੀ ਗੋਰਾ ਇੱਕ ਸਾਈਕਲ ਤੇ, ਹੂੰ ਮਸਤ ਮਸਤ ਜਾ ਰਿਹਾ ਸੀ, ਉਹ ਚੀਜ਼ ਬੜੀ ਹੈ ਮਸਤ ਮਸਤ, ਤਾਂ ਮਤਲਬ ਕਿ ਉਸ ਤਰ੍ਹਾਂ ਮਸਤ ਮਸਤ ਉਹਦੀ ਚਾਲ ਬੜੀ ਮਸਤ ਮਸਤ ਸੀ, ਤੇ ਲੁਟੇਰੇ ਉਹਨੂੰ ਲੁੱਟ ਕੇ ਲੈ ਗਏ ਸਾਈਕਲ ਤੇ। ਹੂੰ ਇੱਥੇ ਸਰ ਨਾਰਥ ਈਸਟ ਚੋਂ ਕੁੜੀ ਆਈ, ਜੀ ਐਸੇ ਹੀ ਰਸਤੇ ਤੇ ਅਟਾਰੀ ਅੰਮ੍ਰਿਤਸਰ ਦੇ ਵਿਚਾਲੇ ਹੂੰ ਆਟੋ 'ਚ ਬੈਠੀ ਤੁਰੀ ਜਾਂਦੀ, ਤੇ ਉਹਨੂੰ ਵੀ ਝਪੱਟਾ ਮਾਰਿਆ। ਜੀ ਜਦੋਂ ਝਪੱਟਾ ਮਾਰਿਆ, ਕੁੜੀ ਆਟੋ 'ਚ ਚੱਲਦੇ, ਆਟੋ 'ਚ ਝਪੱਟਾ ਵੱਜਾ, ਕੁੜੀ ਚੱਲਦੇ ਆਟੋ 'ਚ ਲੋਟਣੀ ਆ ਕੇ ਥੱਲੇ ਡਿੱਗੀ ਆ, ਤਾਂ ਉਹਦਾ ਮਣਕਾ ਟੁੱਟਿਆ। ਪਰ ਕੀ ਸਰ, ਕੀ ਸਾਡੇ ਸਿਰ ਤੇ ਸਿਹਰਾ ਸੱਜ ਰਿਹਾ ਹੈ, ਹੂੰ ਅਸੀਂ ਆਪ ਤੇ ਸੇਫ ਹੈ ਹੀ ਨਹੀਂ ਹੈ। ਜੀ ਤਾਂ ਮਤਲਬ ਕਿ ਜੋ ਸੈਲਾਨੀ ਆ ਰਹੇ ਨੇ, ਸੈਰ ਸਪਾਟੇ ਵਾਸਤੇ ਆ ਰਹੇ ਨੇ, ਸਾਡਾ ਕੁਝ ਵੇਖਣ ਆ ਰਹੇ ਨੇ, ਅਸੀਂ ਉਹਨਾਂ ਨੂੰ ਵੀ ਸੇਫ ਨਹੀਂ ਰੱਖ ਪਾਦੇ। ਤਾਂ ਉਹਦੇ ਪਾਸਪੋਰਟ ਵਗੈਰਾ ਜੋ ਵੀ ਦਸਤਾਵੇਜ਼ ਸੀਗੇ, ਉਹ ਚੁੱਕ ਕੇ ਲੈ ਗਏ ਨੇ, ਜੀ ਹੋ ਕੇ ਲੈ ਗਏ ਨੇ। ਹੂੰ ਉਤੋਂ ਇਹ ਪਰੇਸ਼ਾਨੀ, ਜੋ ਉਹਦਾ ਤਜਰਬਾ ਹੈ, ਐਕਸਪੀਰੀਅੰਸ ਹੈ, ਸੋ ਤਾਂ ਹੈ ਹੀ ਆ, ਬਲਕਿ ਜੋ ਹੁਣ ਉਹਨੂੰ ਖੱਜਲ ਖੁਆਰੀ ਝੱਲਣੀ ਪਏਗੀ। ਹਾਲਾਂਕਿ ਦਸਤਾਵੇਜ਼ ਬਣ ਜਾਂਦੇ ਹੁੰਦੇ ਜਦੋਂ ਇਸ ਤਰ੍ਹਾਂ ਦਾ ਮਾਮਲਾ ਹੋਵੇ, ਐਮਬੈਸੀਆਂ ਦਾ ਆਪਣਾ ਤਾਲਮੇਲ ਹੋ ਜਾਂਦਾ, ਪਰ ਇੱਕ ਵਾਰੀ ਤੇ ਖੱਜਲ ਖੁਆਰੀ ਹੈ ਨਾ ਸਾਹਿਬ। ਹੂੰ ਜੀ ਬਿਲਕੁਲ। ਤੇ ਨੇਤਰਹੀਣ ਬਣੇ ਨੇ ਜਲੰਧਰ ਦੇ ਕਮਿਸ਼ਨਰ ਜੀ। ਦੇਖੋ, ਬਹੁਤ ਮੈਂ ਕਹੂੰਗਾ ਕਿ ਪੋਜ਼ਿਟਿਵ ਖਬਰ ਹੈ ਸਰ, ਜੀ ਬਹੁਤ ਹੀ ਪੋਜ਼ਿਟਿਵ। ਜਿਹੜੇ ਲੋਕ ਮੇਰੇ ਵਰਗੇ ਕਦੇ ਕਦੇ ਰੱਬ ਤੇ ਸ਼ਿਕਵਾ ਕਰਦੇ ਆ, ਕਦੇ ਕਦੇ ਪਰਮਾਤਮਾ ਤੇ ਗਿਲਾ ਕਰਦੇ ਆ, ਆਹ ਨਹੀਂ ਦਿੱਤਾ, ਆਹ ਨਹੀਂ ਦਿੱਤਾ, ਮੇਰੇ ਖਿਆਲ ਦੇ ਨਾਲ ਉਹਨਾਂ ਵਾਸਤੇ ਵੀ ਇੱਕ ਸਿੱਖਿਆ। ਨਿੱਕੀ ਨਿੱਕੀ ਗੱਲ ਤੇ ਸਾਡੇ ਰੋਸੇ ਹੁੰਦੇ ਆ, ਸ਼ਿਕਵੇ ਹੁੰਦੇ ਆ, ਪਰ ਮਿਸਾਲਾਂ ਐਸੀਆਂ ਸਾਡੇ ਸਾਹਮਣੇ ਆ ਕਿ ਜਿਨ੍ਹਾਂ ਨੇ ਬਹੁਤ ਕੁਝ ਗਵਾ ਦਿੱਤਾ, ਪਰ ਬਹੁਤ ਕੁਝ ਗਵਾ ਦੇਣ ਤੋਂ ਬਾਅਦ ਉਹ ਹਾਸਲ ਕੀਤਾ ਜੋ ਅਸੀਂ ਸਾਬਤ ਨਹੀਂ ਹਾਸਲ ਕਰ ਸਕਦੇ। ਤਾਂ ਇਹ ਨੇ ਇੱਕ ਸਿੱਖ ਨੌਜਵਾਨ ਅੰਕੁਰਜੀਤ ਸਿੰਘ, ਕਹਿ ਲਓ ਕਿ ਸਕੂਲ ਪੜ੍ਹਦਿਆਂ ਇਹ ਦ੍ਰਿਸ਼ਟੀਹੀਨ ਹੋ ਗਏ ਸਨ, ਯਾਨੀ ਹੌਲੀ ਹੌਲੀ ਇਹਨਾਂ ਦੀ ਨਿਗਾਹ ਜਿਹੜੀ ਆ ਉਹ ਚਲੇ ਗਈ ਸੀਗੀ। ਤਾਂ ਪਰ ਇਹਨਾਂ ਨੇ ਆਪਣੀ ਹਿੰਮਤ ਜਿਹੜੀ ਸੀਗੀ ਉਹ ਨਹੀਂ ਛੱਡੀ ਜੀ। ਤਾਂ ਤੁਸੀਂ ਹਿਸਾਬ ਲਾ ਲਓ ਕਿ UPSC ਕਰੈਕ ਕੀਤਾ। ਸਰ UPSC ਦੁਨੀਆ ਦੀਆਂ ਆਲਾ ਪ੍ਰੀਖਿਆਵਾਂ ਚੋਂ ਇੱਕ ਆ, ਜਿੱਥੇ ਬਹੁਤ ਪ੍ਰਬੰਧ ਪੁਖਤਾ ਹੁੰਦੇ ਆ, ਤੇ ਜਿਹੜੀਆਂ ਸਖਤ ਪ੍ਰੀਖਿਆਵਾਂ ਚੋਂ ਇੱਕ ਆ ਕਿ ਸਧਾਰਨ ਬੁੱਧੀ ਵਾਲਾ ਬੰਦਾ ਨਹੀਂ ਕਰ ਸਕਦਾ, ਸੁਪਨਾ ਹੈ। ਇਹਨਾਂ ਨੇ UPSC ਕਰੈਕ ਕੀਤਾ, ਤੇ ਉਸ ਤੋਂ ਬਾਅਦ ਇਹਨਾਂ ਨੇ ਪੰਜਾਬ ਦੇ ਜਲੰਧਰ ਦੇ ਨਗਰ ਨਿਗਮ ਦੇ ਨਵੇਂ ਐਡੀਸ਼ਨਲ ਕਮਿਸ਼ਨਰ ਦੇ ਵਜੋਂ ADC ਦੇ ਤੌਰ ਤੇ, ਯਾਨੀ ਇਹਨਾਂ ਨੇ ਆਪਦਾ ਕਾਰਜਭਾਰ ਜਿਹੜਾ ਉਹ ਸੰਭਾਲ ਲਿਆ। ਬੜੀ ਖੁਸ਼ੀ ਦੀ ਗੱਲ ਆ, ਤੇ ਮੇਰੇ ਖਿਆਲ ਦੇ ਨਾਲ ਮਿਸਾਲ ਲੈਣੀ ਚਾਹੀਦੀ ਆ ਨੌਜਵਾਨਾਂ ਨੂੰ, ਇਹੋ ਜਿਹੇ ਲੋਕਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਆ ਕਿ ਜਿਨ੍ਹਾਂ ਨੇ ਹਾਲਾਤ ਚਾਹੇ ਜਿਹੋ ਜਿਹੇ ਮਰਜ਼ੀ ਸੀਗੇ, ਉਹਨਾਂ ਨੇ ਆਪਣਾ ਜਜ਼ਬਾ, ਮਿਹਨਤ ਤੇ ਸੁਪਨਾ ਕਦੇ ਨਹੀਂ ਛੱਡਿਆ। ਜੀ ਬਿਲਕੁਲ। ਤੇ ਸੁਪਰੀਮ ਕੋਰਟ ਨੇ ਜੱਜ ਦੀ ਕੋਈ ਠੋਕ ਕੇ ਕਲਾਸ ਲਾਈ ਹੈ ਜੀ? ਉਹ ਇਹ ਜੱਜ ਵੀ ਕਈ ਇਸ ਤਰ੍ਹਾਂ ਦੇ ਆ ਨਾ, ਅੱਗੇ ਵੀ ਗੱਲ ਸ਼ਾਇਦ ਕਦੇ ਹੋਈ ਹੋਵੇ ਕਿ ਜੱਜ ਤੇ ਇੱਥੋਂ ਤੱਕ ਕਹਿ ਦਿੰਦੇ ਆ ਕਿ ਮੋਰਨੀ ਜਿਹੜੀ ਆ ਉਹ ਹੰਝੂਆਂ ਨਾਲ ਹੀ ਗਰਭਵਤੀ ਹੋ ਜਾਂਦੀ ਹੈ, ਤੇ ਜੇ ਕਿਸੇ ਨੇ ਮੋਰਨੀ ਦੇ ਚੋਲ ਮੋਲ ਦੇਖਣੇ ਹੋਣ ਤੇ ਹੁਣੇ YouTube ਤੇ ਕੱਢ ਲਓ, 36 ਵੀਡੀਓ ਮਿਲ ਜਾਣੀਆਂ ਤੁਹਾਨੂੰ ਸਰ। ਤਾਂ ਜਿਸ ਜੱਜ ਨੂੰ ਇੰਨੀ ਅਕਲ ਨਹੀਂ ਹੈਗੀ ਤਾਂ ਕੀ ਕਹੂਗਾ, ਕੀ ਕਰੂਗਾ? ਇੱਥੇ ਜੱਜ ਸਰ ਮਤਲਬ ਕਿ ਚੱਲਦੀ, ਤੁਸੀਂ ਦੇਖਿਆ ਨਾ ਕਿ ਬੰਗਾਲ ਦੀ ਚੋਣ ਦੇ ਵਿੱਚ ਕੀ ਹੋਇਆ ਸੀ, ਭੱਟਾਚਾਰੀਆ ਜੱਜ ਜਿਸਨੇ ਠੋਕ ਕੇ ਦਿੱਤੇ ਫੈਸਲੇ ਮਮਤਾ ਸਰਕਾਰ ਦੇ ਉਲਟ, ਤੇ ਮੁੜ ਕੇ ਭਾਜਪਾ ਜੁਆਇਨ ਕਰ ਗਿਆ। ਚੱਲਦੇ ਇਲੈਕਸ਼ਨ ਤਰੁਣ ਗੋਗੋਈ ਜੀ। ਤਾਂ ਜਦੋਂ ਇਸ ਤਰ੍ਹਾਂ ਦਾ ਇੱਕ ਵਾਤਾਵਰਣ ਬਣਿਆ ਹੈ ਕਿ ਬਈ ਇੱਥੇ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਕਿ ਮੋਦੀ ਸਾਹਿਬ ਚੀਫ ਜਸਟਿਸ ਆਫ ਇੰਡੀਆ ਦੇ ਘਰੇ ਗਏ ਤਾਂ ਉਦੋਂ ਕਿੰਨਾ ਰੌਲਾ ਪਿਆ। ਇਹ ਜੱਜ ਇਹਨਾਂ ਵਾਤਾਵਰਣ ਦੇ ਵਿੱਚ ਕਹਿ ਲਓ ਕਿ ਐਸੇ ਕੁਝ ਹੁੰਦੇ ਆ ਜਿਨ੍ਹਾਂ ਦਾ ਦਿਮਾਗ ਉਹੋ ਜਿਹਾ ਹੋ ਜਾਂਦਾ ਸੀ।
ਜੀ। ਇੱਕ ਤੇ ਮੈਨੂੰ ਲੱਗਦਾ ਕਿ ਜੱਜ ਕੁਛ WhatsApp ਅੰਕਲ ਵੀ ਹੈ ਨਾ, ਅੱਜ-ਕੱਲ੍ਹ WhatsApp ਯੂਨੀਵਰਸਿਟੀ ਵਾਲੇ ਵੀ ਅੰਕਲ ਆ। ਹੂੰ, ਉਹਨਾਂ ਨੂੰ ਤੁਸੀਂ ਕੁਛ ਕਹਿ ਦਿਓ, ਫੈਕਟ ਰੱਖ ਦਿਓ ਜੋ ਮਰਜ਼ੀ, ਮੈਨੂੰ ਵੀ ਮਿਲ ਜਾਂਦੇ ਆ ਯੂਨੀਵਰਸਿਟੀ ਜਿਹੜੇ WhatsApp ਪੜ੍ਹਦੇ ਆ ਅੰਕਲ, ਹੂੰ, ਤੇ ਹੂੰ, ਉਹਨਾਂ ਨੂੰ ਜੋ ਮਰਜ਼ੀ ਕਹੀ ਜਾਓ। ਉਹ ਕਹਿੰਦੇ ਯਾਰ ਨਹੀਂ ਅਸੀਂ ਮੰਨਦੇ, ਜੱਜ ਤੂੰ ਜਿਹੜਾ ਸਾਡੇ ਤੋਂ ਟਾਂਗਾ ਥੱਲੇ ਲਾਉਣਾ ਲਾ ਦੇ। ਹੂੰ, ਗੱਲ ਇਹ ਆ ਕਿ ਇਹਨਾਂ ਨੇ 2 ਟਿੱਪਣੀਆਂ ਕੀਤੀਆਂ ਸੀ, ਇਹ ਜਿਹੜੇ ਜਸਟਿਸ ਹੈ ਸ਼੍ਰੀ ਸ਼ਨੰਦਾ। ਜੀ। 2 ਟਿੱਪਣੀਆਂ ਸੀ, ਇੱਕ ਤੇ ਹੈ ਕਿ ਮੰਗਲੁਰੂ ਦਾ ਇੱਕ ਮੁਸਲਿਮ ਬਹੁਲ ਇਲਾਕਾ ਸੀ ਜਿਸ ਨੂੰ ਇਹਨਾਂ ਨੇ ਪਾਕਿਸਤਾਨ ਕਿਹਾ ਸੀ, ਹੂੰ, ਤੇ ਇੱਕ ਵੀਡੀਓ ਐਸਾ ਸੀ ਜਿੱਥੇ ਇਹਨਾਂ ਨੇ ਇੱਕ ਲੇਡੀ ਵਕੀਲ ਬੜੀ ਫਟਕਾਰ ਲਾਈ ਤੇ ਬੜੀ ਭੱਦੀ ਗੱਲ ਆਖੀ ਸੀ ਕਿ ਇਹਨੇ ਕਿਹਾ ਕਿ ਤੁਸੀਂ ਸਾਰਾ ਕੁਝ ਦੂਜੇ ਪੱਖ ਦਾ ਜਾਣਦੇ ਆ, ਇੱਥੋਂ ਤੱਕ ਕਿ ਅੰਡਰਵੀਅਰ ਬਾਰੇ ਵੀ ਤੁਹਾਨੂੰ ਪਤਾ ਹੋਏਗਾ। ਹੂੰ, ਇਹ ਐਸਾ ਲਾਹਨਤੀ ਜੱਜ ਹੈ, ਸਭ ਇਹਨੂੰ ਫਟਕਾਰ ਪੈਣੀ ਸੀ। ਹਾਈ ਜੀ। ਕੋਰਟ ਦਾ ਜਸਟਿਸ ਹੋ, ਗੱਲਾਂ ਕੈਸੀਆਂ ਕਰ ਰਿਹਾ ਅੰਡਰਵੀਅਰ, ਹੂੰ, ਸਾਹਮਣੇ ਇੱਕ ਔਰਤ ਵਕੀਲ ਖਲੋਤੀ ਹੈ। ਇਸ ਦੇਸ਼ ਦੇ ਨਾਗਰਿਕ ਜਿੱਥੇ ਰਹਿੰਦੇ ਨੇ ਸਰ, ਸਮਾਨ ਅਧਿਕਾਰਾਂ ਵਾਲੇ, ਘੱਟ ਗਿਣਤੀਆਂ ਵਾਲੇ, ਹੂੰ, ਹੂੰ, ਇਹ ਉਸ ਇਲਾਕੇ ਨੂੰ ਪਾਕਿਸਤਾਨ ਦੱਸ ਰਿਹਾ। ਹੂੰ, ਤਾਂ ਇਹਦਾ ਸੰਗਿਆਨ, ਇਹਦਾ ਨੋਟਿਸ ਜਿਹੜਾ ਸੁਪਰੀਮ ਕੋਰਟ ਨੇ ਲਿਆ ਸੀਗਾ, ਹਾਲਾਂਕਿ ਇਹਨੇ ਮਾਫੀ ਮੰਗ ਲਈ ਸੀ, ਤਾਂ ਪਰ ਚੀਫ ਜਸਟਿਸ ਆਫ ਇੰਡੀਆ ਨੇ ਇਹ ਗੱਲ ਕਹੀ ਹੈ ਕਿ ਦੇਸ਼ ਦੇ ਕਿਸੇ ਵੀ ਹਿੱਸੇ ਨੂੰ ਤੁਸੀਂ ਪਾਕਿਸਤਾਨ ਨਹੀਂ ਕਹਿ ਸਕਦੇ। ਜੀ। ਤੁਹਾਡੀ ਇਹ ਗੱਲ ਜਿਹੜੀ ਆ ਉਹ ਸਹੀ ਨਹੀਂ ਹੈ, ਇਹ ਦੇਸ਼ ਦੀ ਹੂੰ, ਏਕਤਾ ਤੇ ਮੌਲਿਕ ਸਿਧਾਂਤ ਦੇ ਉਲਟ ਆ। ਤਾਂ ਇਹਦੀ ਚੰਗੀ ਝਾੜ ਝੰਬ ਹੋਈ ਆ, ਪਰ ਮੇਰੇ ਖਿਆਲ ਦੇ ਨਾਲ ਇਹੋ ਜਿਹੇ ਬੰਦੇ ਜਦੋਂ ਇਸ ਤਰ੍ਹਾਂ ਦੀ ਸੋਚ ਰੱਖਦੇ ਆ ਤਾਂ ਇਹ RSS ਵਾਲਿਆਂ ਨੂੰ ਜਾਂ ਘੱਟ ਗਿਣਤੀਆਂ ਨੂੰ ਇੱਕੋ ਨਿਗਾਹ ਨਾਲ ਦੇਖਦੇ ਹੋਣੇ ਆ। ਹੂੰ, 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 ਮੁਸਲਮਾਨ ਤੇ ਜੇ ਕੋਈ RSS ਵਰਕਰ ਦਾ ਕੋਈ ਕੇਸ ਆਉਂਦਾ ਹੋਏਗਾ, ਉਸ ਨੂੰ ਇੱਕੋ ਚਸ਼ਮੇ ਥਾਂ ਨਹੀਂ ਦੇਖਦੇ ਹੋਣਗੇ। ਹੂੰ, ਮਾਫ ਕਰਨਾ, ਮੈਨੂੰ ਉਹਦੇ ਤੇ ਸ਼ੱਕ ਹੈ। ਹੂੰ, ਜੀ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸ਼ੁਕਰ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਲੰਘੇ ਦਿਨੀ ਅੱਜ-ਕੱਲ੍ਹ ਇੱਕ ਖਬਰ ਜਿਹੜੀ ਹੈ ਕਾਫੀ ਵਾਇਰਲ ਹੋ ਰਹੀ ਹੈ। ਪੰਜਾਬ ਦੇ ਵਿੱਚ ਵੀ ਇਹ ਖਬਰ ਆਈ ਹੈ ਕਿ ਥਾਰ ਦੇ ਉੱਤੇ ਇੱਕ ਪੁੱਤ ਜਿਹੜਾ ਉਹ ਨਸ਼ਾ ਲੈ ਕੇ ਆਉਂਦਾ ਸੀ ਤੇ ਉਹਦਾ ਜਿਹੜਾ ਪਿਓ ਆ ਉਹ ਡਿਲੀਵਰ ਕਰਦਾ ਸੀ। ਥਾਰ ਕਾਰ ਅੱਜ-ਕੱਲ੍ਹ ਤੁਹਾਨੂੰ ਪਤਾ ਹੈ ਕਾਫੀ ਲੋਕਾਂ ਦੀ ਮਨਪਸੰਦੀਦਾ ਔਰ ਉਹਦਾ ਕਰੇਜ਼ ਬਹੁਤ ਹੈ। ਚਲੋ ਗਾਣਿਆਂ-ਗੂਣਿਆਂ ਦੇ ਵਿੱਚ ਵੀ ਉਹਦਾ ਨਾਂ ਵੱਜਦਾ। ਨਸ਼ਿਆਂ ਦੀ ਜਿਹੜੀ ਲੜਾਈ ਹੈ, ਸਰਕਾਰਾਂ ਕਾਨੂੰਨ ਬਣਾ ਸਕਦੀਆਂ ਨੇ, ਅਦਾਲਤਾਂ ਡਾਇਰੈਕਸ਼ਨ ਜਾਰੀ ਕਰ ਸਕਦੀਆਂ ਨੇ, ਜਿਹੜੇ ਕੋਲੋਂ ਬਰਾਮਦਗੀ ਹੋਈ ਹੈ, ਉਹ ਬੰਦੇ ਨੂੰ ਸਜ਼ਾ ਹੋ ਸਕਦੀ ਹੈ ਜੇਕਰ ਉਹ ਪੁਲਿਸ ਦੀ ਜਿਹੜੀ ਤਹਿਕੀਕਾਤ ਆ ਉਹ ਸਹੀ ਸਾਬਤ ਹੋਵੇ ਤਾਂ। ਪਰ ਜਿਹੜੇ ਲੋਕਾਂ ਦਾ ਕੰਮ ਹੈ ਨਸ਼ਾ ਰੋਕਣਾ, ਜਿਹੜੇ ਡਰੱਗ ਇੰਸਪੈਕਟਰ ਨੇ ਜਾਂ ਕੁਛ ਹੋਰ ਜਿਹੜੀਆਂ ਪੁਲਿਸ ਮਹਿਕਮੇ ਦੇ ਵਿੱਚ ਕਾਲੀਆਂ ਭੇਡਾਂ ਨੇ, ਪਿਛਲੇ ਕੁਛ ਕੁ ਮਹੀਨਿਆਂ ਦੇ ਕੁਛ ਕੇਸ, ਚਰਚਿਤ ਕੇਸ, ਉਹਨਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਗੱਲ ਨਸ਼ੇ ਦੀ ਜੇ ਚੱਲੀ ਹੈ ਤਾਂ ਪਹਿਲਾਂ ਇਹ ਤਾਂ ਦੇਖਣਾ ਪਊਗਾ ਨਾ ਕਿ ਜਿਹੜੇ ਰੋਕਣ ਵਾਲੇ ਨੇ ਕਿ ਉਹ ਆਪਣੀ ਡਿਊਟੀ ਪੂਰੀ ਕਰ ਰਹੇ ਨੇ ਤਾਂ ਹੀ ਨਸ਼ਾ ਰੁਕੂਗਾ ਨਾ। ਕੇਂਦਰ ਸਰਕਾਰ ਕਹਿ ਲਓ ਜਾਂ ਅਕਾਲੀ BSF ਦੇ ਖਿਲਾਫ ਧਰਨੇ ਲਾਉਂਦੇ ਰਹੇ, ਨਸ਼ਾ ਤਾਂ ਨਹੀਂ ਰੁਕਿਆ, ਜਾਂ ਹੋਰ ਜਿਹੜੀਆਂ ਚੀਜ਼ਾਂ ਸਟੇਜਾਂ ਤੋਂ ਨਸ਼ਾ ਕਰਨ ਨਾਲ ਨਸ਼ਾ ਨਹੀਂ ਰੁਕਣਾ। ਅਸਲ ਦੇ ਵਿੱਚ ਇਹਦੇ ਲਈ ਬਹੁਤ ਤਕੜੀ ਵਿਲ ਪਾਵਰ ਚਾਹੀਦੀ ਹੈ। ਨਸ਼ਾ ਗੁਜਰਾਤ ਤੋਂ ਆਉਂਦਾ ਔਰ ਚੰਗੀ ਗੱਲ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਆਉਣ ਦੇ ਰਿਕਾਰਡ ਵੀ ਇਹ ਗੱਲ ਕਹੀ ਕਿ ਜਿੰਨਾ ਨਸ਼ਾ ਪਾਕਿਸਤਾਨ ਤੋਂ ਆਉਂਦਾ ਉਹ ਤੋਂ ਕਿਤੇ ਜ਼ਿਆਦਾ ਨਸ਼ਾ ਗੁਜਰਾਤ ਰਾਹੀਂ ਆ ਰਿਹਾ। ਖੈਰ, ਪਰ ਜਿਹੜੇ ਇੱਥੇ ਅੰਦਰ ਨੇ, ਗੁਜਰਾਤ ਤੋਂ ਲੰਘਿਆ ਪੋਰਟ ਤੇ ਆ ਗਿਆ, ਉਹਦੇ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਜਾਂ ਕੇਂਦਰੀ ਫੋਰਸਿਸ ਜ਼ਿੰਮੇਵਾਰ ਹੈ। ਪਰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਰੋਕਣਾ, ਉਹਨਾਂ ਦੀ ਕਾਰਕਰਦਗੀ ਕਿਹੋ ਜਿਹੀ ਹੈ, ਇਹਦੇ ਤੇ ਚਰਚਾ ਕਰਾਂਗੇ ਆਪਾਂ ਇੱਕ ਬ੍ਰੇਕ ਤੋਂ ਬਾਅਦ।
ਪਿਛਲੇ ਦਿਨਾਂ ਦੇ ਵਿੱਚ ਇੱਕ ਡਰੱਗ ਇੰਸਪੈਕਟਰ ਗ੍ਰਿਫਤਾਰ ਹੋਇਆ, ਸ਼ੀਸ਼ਨ ਮਿੱਤਲ ਜੀ ਦਾ ਨਾਮ ਹੈ। ਉਸ ਬੰਦੇ ਡਰੱਗ ਇੰਸਪੈਕਟਰ ਦਾ ਜ਼ਿੰਮਾ ਹੁੰਦਾ ਵੀ ਨਸ਼ਿਆਂ ਦਾ ਜਿਹੜਾ ਗੈਰ ਕਾਨੂੰਨੀ ਕਾਰੋਬਾਰ ਆ ਉਹਦੀ ਜਿਹੜੀ ਰੋਕਥਾਮ ਕਰਨੀ ਆ ਉਹਨੂੰ। ਜੇ ਕੋਈ ਲੱਗਦਾ ਕੋਈ ਬੰਦਾ ਮੈਡੀਕਲ ਤੇ ਡਰੱਗ ਵੇਚ ਰਿਹਾ, ਮੈਡੀਕਲ ਤੇ ਛਾਪੇਮਾਰੀ ਕਰਨੀ ਆ ਜਾਂ ਹੋਰ ਚੀਜ਼ਾਂ, ਇਹ ਰੋਕਥਾਮ ਕਰਨੀ ਹੈ। ਪਰ ਉਸ ਤੋਂ ਬੰਦੇ ਤੋਂ 7 ਕਰੋੜ ਰੁਪਈਆ ਜਿਹੜਾ ਉਹਦੇ ਬੈਂਕ ਖਾਤੇ ਰਾਹੀਂ ਕਾਲੇ ਧਨ ਦੇ ਰੂਪ ਦੇ ਵਿੱਚ ਲੈਣ ਦੇਣ ਹੋਇਆ। 7 ਕਰੋੜ ਤਾਂ ਉਹਦਾ ਲੈਣ ਦੇਣ ਹੋਇਆ। 1 ਕਰੋੜ 45 ਲੱਖ ਰੁਪਏ ਦੀ ਡਰੱਗ ਮਨੀ ਸੀਜ਼ ਕੀਤੀ ਗਈ, ਜ਼ਬਤ ਕੀਤੀ ਗਈ, ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਉਹਦੀਆਂ ਡੱਬ ਵਾਲੀ ਤੇ ਹੋਰ ਕਈ ਥਾਵਾਂ ਦੇ ਉੱਤੇ ਰੀਅਲ ਸਟੇਟ ਦਾ ਜਿਹੜਾ ਕਾਰੋਬਾਰ ਆ, ਜਾਂ ਕਹ ਲਓ ਕਿ ਉਹਦੇ ਪਲਾਟ ਆ, ਬੇਨਾਮੀ ਜਾਇਦਾਦ ਆ, ਉਹਦੇ ਬਾਰੇ ਪਤਾ ਲੱਗਿਆ। ਹੁਣ ਇਹ ਤਾਂ ਇੱਕ ਸ਼ੀਸ਼ਨ ਮਿੱਤਲ ਹੈ ਜਿਹੜਾ ਡਰੱਗ ਇੰਸਪੈਕਟਰ ਹੈ। ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਕਹਿ ਲਓ ਕਿੰਨੇ ਹੋਣਗੇ, ਕਿੰਨੇ ਸ਼ੀਸ਼ਨ ਮਿੱਤਲ ਹੋਣਗੇ ਜਿਨ੍ਹਾਂ ਦੇ ਬਾਰੇ ਹਲੇ ਪਤਾ ਨਹੀਂ ਹੋਊਗਾ। ਅਸਲ ਦੇ ਵਿੱਚ ਇਹ ਦੋਸ਼ ਤਾਂ ਤਕਰੀਬਨ 2010-12 ਤੋਂ ਲੱਗਦੇ ਨੇ ਕਿ ਪੁਲਿਸ ਦੇ ਵਿੱਚ ਕੁਝ ਇਹੋ ਜਿਹੇ ਲੋਕ ਨੇ ਜਿਹੜੇ ਇਸ ਕਾਲੇ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ। ਪਰ ਜਿਹੜੇ ਦੋਸ਼ ਲੱਗਦੇ ਸੀ ਉਹਨਾਂ ਦੋਸ਼ਾਂ ਨੂੰ ਜਿਹੜੀ ਬਿਨਾਹ ਮਿਲੀ ਜਾਂ ਪਨਾਹ ਮਿਲੀ, ਜਾਂ ਕਹਿ ਲਓ ਕਿ ਦੋਸ਼ ਪੁਖਤਾ ਹੋਏ, ਉਹ ਹੋਏ ਜਦੋਂ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਜਿਹੜਾ ਫੜਿਆ ਗਿਆ। ਉਸ ਵੇਲੇ ਉਹਨੇ ਮੋਗਾ ਦੇ ਐਸਐਸਪੀ ਰਾਜਜੀਤ ਸਿੰਘ ਦੇ ਨਾਲ ਰਲ ਕੇ ਬੀਐਸਐਫ ਦੇ ਕੁਝ ਬਰਤਰਫ ਮੁਲਾਜ਼ਮਾਂ ਦੀ ਮਦਦ ਦੇ ਨਾਲ ਪਾਕਿਸਤਾਨ ਤੋਂ ਨਸ਼ਿਆਂ ਦੀ ਤਸਕਰੀ ਕਰਾਈ ਸੀ। ਹੁਣ ਤਸਕਰੀ ਵੀ ਕਰਾਈ ਤੇ ਇਸ ਤੋਂ ਇਲਾਵਾ ਕੀ ਕੀਤਾ ਉਹਨੇ ਲੋਕਾਂ ਨੂੰ ਨਸ਼ਿਆਂ ਦੇ ਝੂਠੇ ਕੇਸਾਂ ਦੇ ਵਿੱਚ ਫਸਾ ਕੇ ਉਹਨਾਂ ਤੋਂ ਫਰੌਤੀ ਦੀ ਰਕਮ ਲਈ ਤੇ ਨਸ਼ਾ ਵਿਕਵਾਇਆ। ਐਸਐਸਪੀ ਰਾਜਜੀਤ ਸਿੰਘ ਜਿਹੜਾ ਰਾਜਜੀਤ ਸਿੰਘ ਹੁੰਦਲ, ਜਿਹੜਾ ਬਾਅਦ ਦੇ ਵਿੱਚ ਇਸ ਟਾਈਮ ਵੀ ਭਗੌੜਾ, ਉਹਨੇ ਇੱਥੋਂ ਤੱਕ ਉਹ ਬੰਦਾ ਇੰਦਰਜੀਤ ਉਹਦਾ ਚਹੇਤਾ ਬਣ ਗਿਆ ਵੀ ਉਹਨੇ ਇਹਨਾਂ ਦੋਸ਼ਾਂ ਦੇ ਬਾਵਜੂਦ ਉਹਦੀ ਦੋਹਰੀ ਤਰੱਕੀ ਦੀ ਸਿਫਾਰਿਸ਼ ਕੀਤੀ ਇੰਦਰਜੀਤ ਸਿੰਘ ਦੀ, ਰਾਜਜੀਤ ਸਿੰਘ ਹੁੰਦਲ ਨੇ। ਤੇ ਉਸ ਤੋਂ ਬਾਅਦ ਇਹ ਵੀ ਪਤਾ ਲੱਗਿਆ ਵੀ ਜਿਹੜਾ ਉਹਨਾਂ ਦਾ ਆਪਸੀ ਕੰਮਕਾਰ ਸੀ, ਪਹਿਲਾਂ ਉਹ ਤਰਨਤਾਰਨ ਤੈਨਾਤ ਰਹੇ ਤੇ ਉਸ ਤੋਂ ਬਾਅਦ ਰਾਜਜੀਤ ਸਿੰਘ ਕਿਤੇ ਹੋਰ ਲੱਗ ਗਿਆ ਤੇ ਉਹਨੇ ਨਾਲ ਹੀ ਉਹ ਇੰਦਰਜੀਤ ਸਿੰਘ ਨੂੰ ਲੈ ਗਿਆ। ਇੰਦਰਜੀਤ ਸਿੰਘ ਬਾਰੇ ਇਹ ਕਿਹਾ ਜਾਂਦਾ ਹੈ, ਉਹ ਅੱਜ ਕੱਲ੍ਹ ਜੇਲ੍ਹ ਦੇ ਵਿੱਚ ਹੈ, ਕਿ ਉਹ ਬੰਦਾ ਆਪਣੇ ਜਿਹੜੇ ਆਲਾ ਉੱਚ ਅਫਸਰ ਸੀਗੇ ਉਹਨਾਂ ਦੇ ਨਾਲ ਉਹਦੀ ਚੰਗੀ ਜਿਹੜੀ ਬਹਿਣੀ ਉੱਠਣੀ ਸੀ ਤੇ ਉਹਨੂੰ ਪਤਾ ਸੀਗਾ ਵੀ ਅਫਸਰਾਂ ਨੂੰ, ਜਿਹੜੇ ਲੋਕਾਂ ਨੂੰ ਪੈਸੇ ਦਾ ਲਾਲਚ ਹੈ, ਤੇ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਕਿਵੇਂ ਫਸਾਉਣਾ। ਹੁਣ ਪਤਾ ਇਹ ਵੀ ਲੱਗਿਆ ਵੀ ਜਿਹੜੇ ਨਸ਼ਾ ਤਸਕਰੀ ਦਾ ਕਰਾਈ, ਇੱਕ ਤਾਂ ਪਹਿਲਾ ਕ੍ਰਾਈਮ ਕੀਤਾ, ਜੁਰਮ ਕੀਤਾ ਔਰ ਅਨੈਤਿਕ ਕੰਮ ਕੀਤਾ, ਪਰ ਦੂਜੇ ਪਾਸੇ ਇੱਕ ਹੋਰ ਕੰਮ ਕੀਤਾ ਜਿਹੜਾ ਜਿਹਤੋਂ ਪਤਾ ਲੱਗਦਾ ਕਿ ਅੱਜ ਵੀ ਪੁਲਿਸ ਜਿਹੜੀ ਉਹ ਲੋਕਾਂ ਦੇ ਉੱਤੇ ਵਧੀਕੀਆਂ ਤੋਂ ਡਰਦੀ ਨਹੀਂ। ਮਤਲਬ ਕਿ ਕਿਸੇ ਬੰਦੇ ਨੂੰ ਇਹ ਕਹਿਣਾ ਕਿ ਤੇਰੇ ਤੇ ਨਸ਼ੇ ਦਾ ਪਰਚਾ ਪਾ ਦਿਆਂਗੇ ਤੇ ਉਸ ਤੋਂ ਬਾਅਦ ਉਹ ਤੋਂ ਫਰੌਤੀ ਲੈਣੀ, ਇਹ ਤਾਂ ਆਮ ਜਿਹੜਾ ਗੁੰਡਾ ਕਿਸਮ ਦਾ ਲੋਕ ਆ ਜਾਂ ਜਿਹੜਾ ਗੈਰ ਸਮਾਜੀ ਅਨਸਰ ਆ ਉਹ ਕੰਮ ਕਰਦਾ। ਪਰ ਇਹਨਾਂ ਬੰਦਿਆਂ ਨੇ ਤੁਸੀਂ ਦੇਖੋ ਕਿੰਨੇ ਕਹਿ ਰਹੇ ਨਹੀਂ, ਦੂਰੇ ਨਹੀਂ, ਤੀਰੇ ਕ੍ਰਾਈਮ ਕੀਤੇ। ਪੁਲਿਸ ਦੀ ਵਰਦੀ ਪਾ ਕੇ ਗੈਰ ਕਾਨੂੰਨੀ ਕੰਮ ਕੀਤਾ, ਗੈਰ ਕਾਨੂੰਨੀ ਕੰਮ ਦੇ ਵਿੱਚੋਂ ਪੈਸਾ ਬਣਾਇਆ, ਉਹਦੇ ਨਾਲ ਉੱਚ ਅਫਸਰਾਂ ਨਾਲ ਸੈਟਿੰਗ ਕੀਤੀ ਤੇ ਜਿਹੜਾ ਨਸ਼ਾ ਲਿਆਂਦਾ ਜਾਂਦਾ ਸੀਗਾ ਉਹਦੇ ਨਾਲ ਲੋਕਾਂ ਤੋਂ ਉਹਦੇ ਡਰ ਪਾ ਕੇ ਜਾਂ ਪਰਚਾ ਪਾ ਕੇ ਪੈਸੇ ਹਾਸਲ ਕਰਨੇ। ਮਤਲਬ ਇੱਕ ਗੈਰ ਕਾਨੂੰਨੀ ਕੰਮ ਪਰ ਕਮਾਈ 2 ਤਰੀਕਿਆਂ ਦੀ। ਸੋ ਉਸ ਤੋਂ ਬਾਅਦ ਪਤਾ ਲੱਗਿਆ ਤੇ ਅੱਜ ਕੱਲ ਜਿਹੜੇ ਕਾਫੀ ਲੋਕ ਨੇ, ਰਾਜਜੀਤ ਸਿੰਘ ਹੁੰਦਲ ਵਰਗੇ, ਇੰਦਰਜੀਤ ਸਿੰਘ ਵਰਗੇ, ਸ਼ੀਸ਼ਨ ਮਿੱਤਲ ਵਰਗੇ, ਉਹ ਪੰਜਾਬ ਪੁਲਿਸ ਦੇ ਵਿੱਚ ਹੈਗੇ ਨੇ। ਇੱਕ ਹੋਰ ਕਾਫੀ ਮਾਮਲਾ ਭੇਤ ਭਰਿਆ, ਖਰੜ ਦੀ ਲੈਬ ਦੇ ਵਿੱਚ ਇੱਕ ਕੁੜੀ ਹੁੰਦੀ ਸੀ ਪੰਜਾਬ ਪੁਲਿਸ ਦੀ ਇੰਸਪੈਕਟਰ। ਉਹਨੂੰ ਪਤਾ ਲੱਗ ਗਿਆ ਕਿ ਜਿਹੜੇ ਲੋਕ ਨਸ਼ੇ ਦੇ ਮਾਮਲੇ ਦੇ ਵਿੱਚ ਫੜੇ ਜਾਂਦੇ ਨੇ ਉਹਨਾਂ ਲੋਕਾਂ ਨੂੰ ਛਡਵਾਉਣ ਦੇ ਲਈ ਕੀ ਪੈਰਵਾਈ ਹੁੰਦੀ ਹੈ ਤੇ ਕਿਵੇਂ ਜਦੋਂ ਸੈਂਪਲ ਇੱਥੇ ਆਉਂਦਾ ਤੇ ਜੇ ਉਹ ਸੈਂਪਲ ਕਿਸੇ ਤਕੜੇ ਬੰਦੇ ਨਾਲ ਜੁੜਿਆ ਹੋਇਆ, ਮੰਨ ਲਓ ਕਿਸੇ ਧਨਾੜ ਬੰਦੇ ਨਾਲ ਜਾਂ ਕਿਸੇ ਰਸੂਖਦਾਰ ਨਾਲ, ਤੇ ਉਹ ਸੈਂਪਲ ਫੇਲ ਕਿਵੇਂ ਕਰਾਏ ਜਾਂਦੇ। ਮੰਨ ਲਓ ਕੋਈ ਬੰਦਾ ਇਹ ਬੰਦੇ ਦੀ ਚੰਗੀ ਪੰਜਾਬ ਪੁਲਿਸ ਦੇ ਵਿੱਚ ਬਹਿਣੀ ਉੱਠਣੀ ਹੈ, ਪੰਜਾਬ ਦਾ ਸਿਆਸੀ ਬੰਦਾ ਉਹ, ਤੇ ਉਸ ਬੰਦੇ ਦਾ ਕਿਸੇ ਡਰੱਗ ਦੇ ਮਾਮਲੇ ਦੇ ਵਿੱਚ ਕੋਈ ਨਾਂ ਆ ਗਿਆ ਜਾਂ ਉਹ ਤੋਂ ਬਰਾਮਦ ਹੋ ਗਈ। ਹੁਣ ਉਸ ਤੋਂ ਬਾਅਦ ਲੈਬ 'ਚ ਜਾਂਦਾ, ਲੈਬ ਤੋਂ ਬਾਅਦ ਕੇਸ ਤਿਆਰ ਹੁੰਦਾ ਕਿ ਭਾਈ ਇਹ ਬੰਦੇ ਤੋਂ ਆਹ ਡਰੱਗ ਸੀਗੀ ਤੇ ਨਹੀਂ, ਉਹਦੇ ਸੈਂਪਲ ਫੇਲ ਹੋ ਜਾਣੇ। ਤੇ ਜਦੋਂ ਸੈਂਪਲ ਫੇਲ ਹੋ ਜਾਣੇ, ਉਹ ਕੁੜੀ ਨੂੰ ਪਤਾ ਲੱਗ ਗਿਆ, ਉਸ ਕੁੜੀ ਨੂੰ ਗੋਲੀ ਮਾਰ ਦਿੱਤੀ ਗਈ। ਉਹਦੇ ਕੋਲ ਬਹੁਤ ਸਾਰੇ ਭੇਤ ਸੀਗੇ, ਉਹ ਮਰ ਗਈ। ਪਰ ਉਹ ਜਾਂਦੀ ਆਪਣੇ ਮਾਪਿਆਂ ਨੂੰ, ਉਹਨੇ ਕੁਝ ਦਿਨ ਪਹਿਲਾਂ ਉਹਨੇ ਕਿਹਾ ਸੀਗਾ ਕਿ ਮੈਂ ਕੁਝ ਖੁਲਾਸੇ ਕਰਨਾ ਚਾਹੁੰਦੀ ਹਾਂ, ਮੈਂ ਕੁਝ ਦੱਸਣਾ ਚਾਹੁੰਦੀ ਹਾਂ, ਤੇ ਉਹਨੇ ਆਪਦੇ ਮਾਪਿਆਂ ਨੂੰ ਇਹ ਗੱਲ ਦੱਸੀ ਸੀਗੀ ਕਿ ਬਹੁਤ ਕੁਝ ਅਜਿਹਾ ਵਾਪਰ ਰਿਹਾ ਜਿਹੜਾ ਜੇਕਰ ਕਿਸੇ ਦੇ ਸਾਹਮਣੇ ਆ ਗਿਆ ਤਾਂ ਪੰਜਾਬ 'ਚ ਭੁਚਾਲ ਪੈ ਜਾਣਾ। ਇੱਕ ਤੁਹਾਨੂੰ ਯਾਦ ਹੋਣਾ, ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡੀ ਡਰੱਗ ਰਿਕਵਰੀ ਹੋਈ ਸੀ ਉਹਨਾਂ ਸਮਿਆਂ ਦੀ, ਸ਼ਾਇਦ 50 ਕਰੋੜ ਤੋਂ ਜ਼ਿਆਦਾ ਦੀ ਡਰੱਗ ਬਰਾਮਦ ਕੀਤੀ ਗਈ ਸੀ। ਇੱਕ ਅਫਗਾਨਿਸਤਾਨ ਤੋਂ ਟਰੱਕ ਆਇਆ ਸੀ। ਉਹ ਜਿਹੜੇ ਬੰਦੇ ਨੇ ਕੰਸਾਈਨਮੈਂਟ ਮੰਗਾਈ ਸੀ, ਉਸ ਬੰਦੇ ਨੇ ਸੁਸਾਈਡ ਕਰ ਲਿਆ ਸੀ ਜੇਲ੍ਹ ਦੇ ਵਿੱਚ। ਪਤਾ ਲੱਗਿਆ ਕਿ ਉਹਦੇ ਨਾਲ ਤਾਂ ਧੋਖਾ ਹੋਇਆ, ਪਰ ਇਹਦੇ ਪਿੱਛੇ ਖੇਡ ਹੋਰ ਬਹੁਤ ਵੱਡੀ ਖੇਡੀ ਗਈ। ਇੱਕ ਤੁਹਾਨੂੰ ਮਾਮਲਾ ਯਾਦ ਹੋਣਾ ਹੈ, ਗੁਰਦੀਪ ਰਾਣੋ ਵਾਲਾ, ਡਰੱਗ ਦੇ ਮਾਮਲੇ ਦੇ ਵਿੱਚ।
ਉਸ ਮਾਮਲੇ ਦੇ ਵਿੱਚ ਉਸ ਜਦੋਂ ਤਹਿਕੀਕਾਤ ਹੋਈ, ਜਦੋਂ ਜਾਂਚ ਹੋਈ ਤਾਂ ਉਹਦੀਆਂ ਤੰਦਾਂ ਬਹੁਤ ਅੱਗੇ ਜਾ ਕੇ ਜੁੜ ਗਈਆਂ। ਉਹਦੀਆਂ ਤੰਦਾਂ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਬੰਦਿਆਂ ਨਾਲ ਵੀ ਜੁੜੀਆਂ, ਜਿਨ੍ਹਾਂ ਦੇ ਬਾਰੇ ਬਾਅਦ ਦੇ ਵਿੱਚ ਇਹ ਕਿਹਾ ਗਿਆ ਕਿ ਉਹਨਾਂ ਨੇ ਕਈ ਪਾਰਟੀਆਂ ਨੂੰ ਵੀ ਜੁਆਇਨ ਕੀਤਾ, ਸਿਰਫ ਇਸ ਕਰਕੇ ਕਿ ਕਿਤੇ ਜਿਹੜਾ ਮਸਲਾ ਜਾਂ ਪਰਚਾ ਉਹ ਸਾਡੇ ਸਿਰ ਪੈ ਨਾ ਜਾਵੇ। ਇਹ ਨੀਗਾ ਕਿ ਉਹ ਲੋਕ ਕਦੇ ਨੰਗੇ ਨਹੀਂ ਹੋਣਗੇ, ਉਹ ਲੋਕ ਨੰਗੇ ਜ਼ਰੂਰ ਹੋਣਗੇ। ਜੇਕਰ ਸ਼ੀਸ਼ਨ ਮਿੱਤਲ ਵਰਗੇ, ਜਿਨ੍ਹਾਂ ਨੇ ਵਰਦੀ ਪਾ ਕੇ, ਜਿਨ੍ਹਾਂ ਦੀ ਡਿਊਟੀ ਇਹ ਸੀਗੀ ਕਿ ਡਰੱਗ ਰੋਕਣੀ ਹੈ, ਜੇਕਰ ਉਹ ਨੰਗੇ ਹੋ ਗਏ, ਜੇਕਰ ਇੰਦਰਜੀਤ ਸਿੰਘ ਜਿਹੜਾ ਪਾਕਿਸਤਾਨ ਤੋਂ ਪਹਿਲਾਂ BSF 'ਚ ਸੈਟਿੰਗ ਕੀਤੀ, ਫਿਰ ਪਾਕਿਸਤਾਨ ਸੈਟਿੰਗ ਕੀਤੀ, ਨਸ਼ਾ ਮੰਗਾਇਆ, ਕਮਾਈ ਕੀਤੀ, ਫਿਰ ਰਾਜਜੀਤ ਸਿੰਘ ਹੁੰਦਲ ਹੋਰਾਂ ਨਾਲ ਸੈਟਿੰਗ ਕੀਤੀ ਜਾਂ ਹੋਰ ਲੋਕਾਂ ਨਾਲ ਸੈਟਿੰਗ ਕੀਤੀ, ਤੇ ਪਰ ਉਹ ਐਕਸਪੋਜ਼ ਹੋ ਗਏ। ਜੇਕਰ ਹੋਰ ਲੋਕ ਐਕਸਪੋਜ਼ ਹੋ ਰਹੇ ਨੇ ਤਾਂ ਉਹ ਲੋਕ ਕਿਵੇਂ ਬਚ ਜਾਣਗੇ, ਜਿਹੜੇ ਅੱਜ ਜਿਨ੍ਹਾਂ ਨੂੰ ਲੱਗਦਾ ਕਿ ਸ਼ਾਇਦ ਸਿਆਸੀ ਪਨਾਹ ਸਾਨੂੰ ਬਚਾ ਸਕਦੀ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਸਿਆਸੀ ਪਨਾਹ ਤੁਹਾਨੂੰ ਬਚਾਉਂਦੀ ਹੈ। ਸਿਆਸਤਦਾਨਾਂ ਦੇ ਉੱਤੇ ਲੱਗੇ ਇਲਜ਼ਾਮ ਧੋਤੇ ਜਾਂਦੇ ਨੇ। ਸਿਆਸਤਦਾਨਾਂ ਦੇ ਉੱਤੇ ਜਿਹੜਾ ਇਲਜ਼ਾਮ ਆ, ਉਹ ਜਿਹੜੀਆਂ ਕਾਨੂੰਨ ਦੀਆਂ ਨਾਲ ਸੰਬੰਧਿਤ ਏਜੰਸੀਆਂ ਹੁੰਦੀਆਂ, ਉਹਨਾਂ ਨੂੰ ਐਸਟੈਬਲਿਸ਼ ਕਰਨਾ ਬਹੁਤ ਔਖਾ। ਕਦੇ ਤੁਸੀਂ ਦੇਖਿਆ ਕਿਸੇ ਸਿਆਸਤਦਾਨ ਨੂੰ ਕਿਸੇ ਮਾਮਲੇ 'ਚ ਜੇਲ੍ਹ ਦੇ ਵਿੱਚ? ਪਲਾਟ ਇਹਨਾਂ ਨੇ ਨਹੀਂ ਦੱਬੇ, ਮਾਈਨਿੰਗ ਇਹਨਾਂ ਨੇ ਨਹੀਂ ਕੀਤੀ, ਡਰੱਗ ਇਹਨਾਂ ਨੇ ਨਹੀਂ ਵੇਚੀ, ਸਾਰਿਆਂ ਨੇ ਨਹੀਂ। ਮੈਂ ਕਹਿੰਦਾ ਪੈਸਾ ਦੂਜੇ ਕੰਮਾਂ ਤੋਂ 10-10 ਕਰੋੜ ਰੁਪਈਆ ਲੋਕਾਂ ਦੇ ਘਰੋਂ ਬਰਾਮਦ ਹੁੰਦਾ ਰਿਹਾ, ਤੇ ਉਹ ਲੋਕ ਬਾਅਦ ਦੇ ਵਿੱਚ ਅੱਜ ਕੱਲ੍ਹ ਐਵੇਂ ਬਣੇ ਹੋਏ ਕਿ ਬਈ ਅਸੀਂ ਫਲਾਂ ਫਿਰਕੇ ਦੇ ਕਰਤਾ ਧਰਤਾਂ ਤੇ ਅਸੀਂ ਹੀ ਫਲਾਂ ਫਿਰਕੇ ਨੂੰ ਅੱਗੇ ਲੈ ਜਾਵਾਂਗੇ। ਮਤਲਬ 10-10 ਕਰੋੜ ਰੁਪਈਆ ਜਿਨ੍ਹਾਂ ਲੋਕਾਂ ਦੇ ਘਰੋਂ ਮਿਲਦਾ ਰਿਹਾ, ਔਰ ਉਹਨਾਂ ਦੇ ਕਈ ਦਫ਼ਤਰ ਬਣੇ ਹੋਏ ਸੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ, ਕਿ ਇੱਥੇ ਇੰਨਾ ਪੈਸਾ ਇੱਧਰ ਐਡਜਸਟ ਕਰਨਾ, ਇੰਨਾ ਪੈਸਾ ਇੱਧਰ ਐਡਜਸਟ ਕਰਨਾ। ਹੁਣ ਜਿੱਥੋਂ ਇੱਕ ਤਾਂ ਦੋਸ਼ ਹੁੰਦਾ, ਇੱਕ ਕੈਸ਼ ਰਿਕਵਰ ਹੋ ਰਹੀ ਹੈ, ਤੇ ਇਹਦਾ ਮਤਲਬ ਉਹ ਦੱਸ ਨਹੀਂ ਸਕਦਾ ਕਿ ਕਿੱਥੋਂ ਰਿਕਵਰ ਹੋ ਰਹੀ ਹੈ, ਤਾਂ ਉਹ ਕਿਸੇ ਅਜਿਹੇ ਸੋਰਸ ਤੋਂ ਪੈਸਾ ਆ ਰਿਹਾ ਜਿਹੜਾ ਸੋਰਸ ਗੈਰ ਕਾਨੂੰਨੀ ਕੰਮ ਹੈ, ਜਾਂ ਕੋਈ ਅਜਿਹਾ ਜਿੱਥੋਂ ਆਮਦਨੀ ਬਹੁਤ ਜ਼ਿਆਦਾ। ਹੁਣ ਇੱਕ ਤਾਂ ਆਪਣੇ ਵਰਗਾ ਮਾਤੜ ਬੰਦਾ ਕਣਕ ਬੀਜ ਲੈਂਦਾ, ਜਿਉਂ ਲੱਗਦਾ ਪਾਣੀ ਲਾਉਣ, ਰੇਹਾਂ ਪਾਉਣ, ਪਤਾ ਲੱਗਦਾ ਜਦੋਂ ਵੱਢਣ ਵਾਲੀ ਹੁੰਦੀ ਉਦੋਂ ਮੀਂਹ ਪੈ ਜਾਂਦਾ, ਤੇ ਪੈਸੇ ਕਿੱਥੋਂ ਆਉਣ? ਪੈਸੇ ਤਾਂ ਜਿਹੜੇ 4 ਛਿੱਲੜ ਆਉਣੇ ਸੀ ਉਹ ਵੀ ਨਹੀਂ ਆਏ। ਹੁਣ ਇੱਕ ਬੰਦਾ, ਉਹਨੇ ਪਾਕਿਸਤਾਨ ਤੋਂ ਡਰੱਗ ਮੰਗਾਈ, ਪਤਾ ਨਹੀਂ ਕਿੰਨੇ ਦੀ, ਇੱਧਰ ਲਿਆ ਕੇ ਉਹਦੇ 'ਚ ਮਿਲਾਵਟ ਕਰਕੇ ਵੇਚਤੀ ਕਰਤੀ। ਲੁਧਿਆਣੇ ਦਾ ਇੱਕ ਹੋਰ ਮਾਮਲਾ ਤੁਹਾਨੂੰ ਚਰਚੇ ਦੱਸ ਦਿੰਦਾ। ਉਹ ਬੰਦੇ ਨੇ ਆਪਦੇ ਘਰੇ ਗੁਪਤ ਟਿਕਾਣੇ ਬਣਾਏ ਹੋਏ ਸੀ, ਚਾਹ ਵੇਚਦਾ ਸੀ ਉਹ ਬੰਦਾ, ਮੈਨੂੰ ਨਾਂ ਵਿਸਰ ਗਿਆ ਉਹਦਾ, ਆ ਜਾਣਾ ਕਿਸੇ ਨਾ ਕਿਸੇ ਰਿਪੋਰਟ ਦੇ ਵਿੱਚ ਆਪਣੇ ਸਾਹਮਣੇ। ਕੁਛ ਹੀ ਸਮੇਂ ਦੇ ਦੌਰਾਨ ਉਹ ਬੰਦਾ ਕਰੋੜਾਂਪਤੀ ਬਣ ਗਿਆ, ਅਰਬਾਂਪਤੀ ਬਣ ਗਿਆ। ਮੋਹਾਲੀ ਦੇ ਵਿੱਚ ਅੱਜ ਕੱਲ੍ਹ, ਮੋਹਾਲੀ ਚੰਡੀਗੜ੍ਹ ਦਾ ਏਰੀਆ ਬਹੁਤ ਜ਼ਿਆਦਾ ਡਿਵੈਲਪ ਹੋ ਰਿਹਾ, ਪ੍ਰੋਪਰਟੀ ਬਹੁਤ ਜ਼ਿਆਦਾ ਮਹਿੰਗੀ ਹੈ ਉੱਥੇ। ਆਮ ਮਾਤੜ ਬੰਦਾ ਫਲੈਟ ਨਹੀਂ ਲੈ ਸਕਦਾ। ਮਤਲਬ ਜੇ ਤੁਸੀਂ ਦੂਰ ਮੋਹਾਲੀ ਜਾਂ ਚੰਡੀਗੜ੍ਹ ਤੋਂ ਦੂਰ ਵੀ ਫਲੈਟ ਲੈਣਾ ਤਾਂ ਤਕਰੀਬਨ 1 ਕਰੋੜ ਰੁਪਈਏ ਤੋਂ ਜ਼ਿਆਦਾ, ਯਾਨੀ ਕਿ ਇੱਧਰਲਾ ਦੇਖ ਲਓ ਤੁਸੀਂ ਕਿੰਨੇ ਲੱਖ ਡਾਲਰ ਬਣਦਾ, ਤੇ ਇੱਥੇ ਰਿਹਾਇਸ਼ ਮਿਲ ਜਾਂਦੀ ਹੈ ਉਸ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ ਤਾਂ, ਪਰ ਉੱਥੇ ਨਹੀਂ। ਉੱਥੇ ਅਕਸਰ ਹੀ ਇਹ ਚਰਚਾ ਜਾਂ ਅਕਸਰ ਹੀ ਇਹ ਦੋਸ਼ ਲੱਗਦੇ ਰਹਿੰਦੇ ਕਿ ਉੱਥੇ ਉਹਨਾਂ ਥਾਵਾਂ ਤੇ ਜਿੰਨਾ ਕਿਸੇ ਦਾ ਗੈਰ ਕਾਨੂੰਨੀ ਕੰਮਾਂ ਦਾ ਪੈਸਾ ਹੈ, ਉਹ ਸਾਰਾ ਉੱਥੇ ਐਡਜਸਟ ਹੋ ਰਿਹਾ। ਕੋਈ ਬੰਦਾ ਬੇਨਾਮੀ ਪ੍ਰਾਪਰਟੀ ਖਰੀਦ ਰਿਹਾ, ਕੋਈ ਕੁਛ ਖਰੀਦ ਰਿਹਾ, ਕੋਈ ਕਿਵੇਂ ਕਰਕੇ ਖਰੀਦ ਰਿਹਾ। ਇੱਕ DIG ਪੰਜਾਬ ਪੁਲਿਸ ਦਾ ਅਰੈਸਟ ਕੀਤਾ ਕਿਸੇ ਮਾਮਲੇ ਦੇ ਵਿੱਚ, ਉਹ ਔਰਤ ਨੇ ਦੋਸ਼ ਲਾਏ। ਬਾਅਦ ਦੇ ਵਿੱਚ ਜਦੋਂ ਉਹਦੀ ਜਾਂਚ ਕੀਤੀ ਤੇ ਜਾਂਚ ਦੇ ਵਿੱਚ ਕੀ ਨਿਕਲਿਆ ਕਿ ਉਹ ਮਾਮਲਾ ਇਕੱਲਾ ਉਸ ਔਰਤ ਨਾਲ ਵਧੀਕੀ ਦਾ ਹੀ ਨਹੀਂ ਸੀਗਾ। ਉਹ ਮਾਮਲਾ ਇਹ ਸੀਗਾ ਕਿ ਵੱਖ-ਵੱਖ ਲੋਕਾਂ ਨੂੰ ਵੱਖ-ਵੱਖ ਕੇਸਾਂ ਦੇ ਵਿੱਚ ਫਸਾ ਕੇ, ਕਿਸੇ ਨੂੰ ਕਹਿਣਾ ਕਿ ਮੇਰੀ ਚੰਡੀਗੜ੍ਹ ਕੋਠੀ ਪੈ ਰਹੀ ਹੈ, ਫਰਨੀਚਰ ਦਾ ਸਮਾਨ ਲਿਆ ਦੇ, ਕਿਸੇ ਨੂੰ ਕਹਿਣਾ ਕਿ ਉੱਥੇ ਪੇਂਟ ਹੋ ਰਿਹਾ, ਜਾਂ ਉੱਥੇ ਇੰਨਾ ਸੀਮੈਂਟ ਰੱਖਿਆ, ਜਾਂ ਕਿਵੇਂ ਵੀ, ਮਤਲਬ ਵੰਗਾਰਾਂ ਹੀ ਪਾਈ ਜਾਣੀਆਂ ਲੋਕਾਂ ਨੂੰ ਫਸਾ ਕੇ, ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਸੀ, ਬਾਅਦ ਚ ਉਹਨਾਂ ਨੂੰ ਛੱਡ ਦੇਣਾ। ਹੁਣ ਬਣਦਾ ਤੇ ਇਹ ਅਸਲ ਦੇ ਵਿੱਚ ਕਾਨੂੰਨ ਦੇ ਮੁਤਾਬਕ ਕਿ ਜਿਹੜਾ ਬੰਦਾ ਕਿਸੇ ਗੈਰ ਕਾਨੂੰਨੀ ਕੰਮ ਦੇ ਵਿੱਚ ਫੜਿਆ ਗਿਆ ਉਹਨੂੰ ਸਜ਼ਾ ਦਵਾਈ ਜਾਵੇ, ਪਰ ਜੇਕਰ ਉਹਦੇ ਤੋਂ ਆਪਣਾ ਘਰ ਭਰ ਲਿਆ ਜਾਵੇ ਤਾਂ ਜਿਹੜਾ ਗੈਰ ਕਾਨੂੰਨੀ ਕੰਮ ਕਰ ਰਿਹਾ, ਮੇਰੇ ਖਿਆਲ ਦੇ ਨਾਲ ਉਹ ਤਾਂ ਕਸੂਰਵਾਰ ਹੈਗਾ ਹੀ ਹੈ, ਪਰ ਜਿਹਦਾ ਕੰਮ ਸੀਗਾ, ਜ਼ਿੰਮੇਵਾਰੀ ਸੀਗੀ ਜਿਹਦੀ, ਕਿ ਉਹਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਧੱਕਣਾ, ਜੇ ਉਹ ਉਹਦੇ ਨਾਲ ਰਲ ਗਿਆ, ਚੋਰ ਨਾਲ ਕੁੱਤੀ ਰਲ ਗਈ ਹੈ, ਤਾਂ ਉਹ ਸਗੋਂ ਜ਼ਿਆਦਾ ਕਸੂਰਵਾਰ ਹੋ ਗਈ ਹੈ। ਸੋ ਇਹਨਾਂ ਲੋਕਾਂ ਨੂੰ ਪਛਾਣਨ ਦੀ ਲੋੜ ਆ, ਜਿਨ੍ਹਾਂ ਲੋਕਾਂ ਨੇ ਨਾ ਸਿਰਫ ਸਿਸਟਮ ਤੋਂ, ਸਰਕਾਰਾਂ ਤੋਂ, ਕਾਨੂੰਨ ਦੀ ਭਰੋਸੇਯੋਗਤਾ ਤੋਂ ਲੋਕਾਂ ਦਾ ਜਿਹੜਾ ਵਿਸ਼ਵਾਸ ਸੀ ਉਹ ਉੱਠ ਗਿਆ, ਉਹ ਚੱਕਿਆ ਗਿਆ, ਉਹ ਨਹੀਂ ਰਿਹਾ ਪਹਿਲਾਂ ਦਾ। ਔਰ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਪਿਛਲੇ 3-4 ਦਹਾਕਿਆਂ ਦੀ ਜੇ ਆਪਾਂ ਪੰਜਾਬ ਦੀ ਅਫਸਰੀ ਤੇ ਜੇਕਰ ਗੱਲ ਕਰੀਏ ਤਾਂ ਇਹਨਾਂ ਨੇ ਇਸ ਤਰੀਕੇ ਕਾਰਨ ਨਾਲ ਕੰਮ ਕੀਤਾ ਕਿ ਇਹਨਾਂ ਨੇ ਬਿਨਾਂ ਕਾਨੂੰਨ ਦੀ ਪਰਵਾਹ ਕੀਤਿਆਂ ਆਪਣੇ ਹੱਥ ਦੇ ਵਿੱਚ ਕਾਨੂੰਨ ਲੈ ਕੇ ਕੰਮ ਕੀਤਾ। ਸਾਰਿਆਂ ਨੂੰ ਨਹੀਂ ਕਹਿ ਸਕਦੇ ਆਪਾਂ, ਪਰ ਬਹੁਤ ਸੰਮਤੀ ਜਿਹੜੀ ਹੈ, ਤੇ ਇਹਦੇ ਵਿੱਚ ਸਾਡੇ ਆਗੂ ਜਿਹੜੇ ਸਾਡੇ ਚੁਣੇ ਹੋਏ MLA MP ਸੀਗੇ, ਉਹਨਾਂ ਨੇ ਕੁਝ ਰਿਫਾਰਮਸ ਦੀ ਗੱਲ ਕਰਨੀ ਸੀ, ਉਹਨਾਂ ਨੇ ਲੋਕਾਂ ਦੇ ਹੱਕ ਹਕੂਕਾਂ ਦੀ ਗੱਲ ਕਰਨੀ ਸੀ, ਤੇ ਉਲਟਾ ਉਹਨਾਂ ਨੇ ਸੌਦੇਬਾਜ਼ੀਆਂ ਕਰ ਲਈਆਂ ਇਹਨਾਂ ਨਾਲ ਕਿ ਅਸੀਂ ਕੰਮ ਕਰਾਂਗੇ, ਅਸੀਂ ਮਾਇਨੇ ਕਰਾਂਗੇ, ਤੁਸੀਂ ਸਾਨੂੰ ਫੜਿਓ ਨਾ। ਉਹ ਵੀ ਕਹਿੰਦੇ ਕਿ ਤੁਸੀਂ ਸੱਤਾ ਦੇ ਵਿੱਚ ਆਏ, MLA ਬਣੇ, ਆਪਦਾ ਕੰਮ ਕਰੋ, 4 ਛਿੱਲੜ ਕਮਾਓ,
ਤੇ ਉਸ ਤੋਂ ਬਾਅਦ ਜਾਓ ਜੋ ਮਰਜ਼ੀ ਕਰੋ, ਸਾਨੂੰ ਕੀ, ਅਸੀਂ ਪੈਸੇ ਬਣਾਈ ਜਾਂਦੇ, ਤੁਸੀਂ ਬਣਾ ਲਓ। ਇਸੇ ਕਰਕੇ ਪੰਜਾਬ ਤਾਂ ਹੋ ਗਿਆ 4.5 ਕਰੋੜ ਲੱਖ ਕਰੋੜ ਦਾ ਕਰਜ਼ਾਈ, ਤੇ ਜਿਹੜੇ ਉੱਥੇ ਪਾਵਰਾਂ 'ਚ ਬੈਠੇ ਲੋਕ ਸੀ ਉਹਨਾਂ ਦੀਆਂ ਪ੍ਰਾਪਰਟੀਆਂ ਕਿਸੇ ਦੀਆਂ ਆਸਟ੍ਰੇਲੀਆ, ਕਿਸੇ ਦੀਆਂ ਨਿਊਜ਼ੀਲੈਂਡ, ਕਿਸੇ ਦੀਆਂ ਕੈਨੇਡਾ, ਕਿਸੇ ਦੀਆਂ ਅਮਰੀਕਾ, ਕਿਸੇ ਦੀਆਂ ਕਿਤੇ, ਕਿਸੇ ਦੀਆਂ ਦੁਬਈ ਦੇ ਵਿੱਚ, ਤੇ ਅਸੀਂ ਪੰਜਾਬੀ ਅੱਜ ਫੇਰ ਉੱਥੇ ਬੈਠੇ ਹਾਂ। ਸਾਡੇ ਬੱਚੇ ਪੜ੍ਹ ਲਿਖ ਕੇ ਧਰਨੇ ਲਾਈ ਜਾਂਦੇ ਆ, ਕਿਸਾਨ ਸਾਡਾ ਬਾਰਡਰ ਤੇ ਬੈਠਾ। ਨਕਲੀ ਸਪਰੇਆਂ ਸਾਨੂੰ 10 ਸਾਲ ਪਹਿਲਾਂ ਵੀ ਮਿਲਦੀਆਂ ਸੀ, ਅੱਜ ਵੀ ਮਿਲੀ ਜਾਂਦੀਆਂ। ਨਕਲੀ ਬੀਜਾਂ ਲਈ ਅਸੀਂ ਅੱਜ ਵੀ ਜਦੋਜਹਿਦ ਲੜਾਈ ਲੜ ਰਹੇ ਹਾਂ ਉਹਨਾਂ ਨੂੰ ਰੋਕਣ ਦੀ। ਉਹ 10 ਸਾਲ ਪਹਿਲਾਂ, 15 ਸਾਲ ਪਹਿਲਾਂ ਵੀ ਲੜ ਰਹੇ ਸੀ। 20-25 ਸਾਲ ਪਹਿਲਾਂ ਤਾਂ ਸਾਨੂੰ ਜਾਨ ਬਚਾਉਣ ਦੇ ਲਾਲੇ ਪਏ ਹੋਏ ਸੀ, ਅਸੀਂ ਜਾਨ ਕਿਵੇਂ ਬਚਾਉਣੀ ਇੱਥੋਂ। ਸੋ ਬਦਲਣ ਵਾਲਾ ਜੇ ਦੇਖੀਏ ਆਪਾਂ ਤਾਂ ਕੋਈ ਬਹੁਤਾ ਫਰਕ ਨਹੀਂ ਪਿਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਐਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਐਸੇ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।